ਐਨ ਟਾਈਮ ਤੇ ਆਣ ਕੇ ਕੋਈ ਐਵੇਂ ਦਾ ਘਰ ਕਹਿੰਦਾ ਹੋਏਗਾ ਜਿਹੜਾ ਅਸੀਂ ਮੁਸਲਮਾਨ ਹੋਣਾ, ਜਿਵੇਂ ਤੁਸੀਂ ਕਿਤੇ ਇੱਕ ਬੀਬੀ ਆਂਦੀ ਸੀ ਉਹਨੂੰ ਪੁੱਛਿਆ ਤੁਹਾਡੇ ਵੱਡੇ ਕਹਿਣਾ ਕਿ ਤੁਸੀਂ ਮੁਸਲਮਾਨ ਹੋਣਾ ਠੀਕ ਨਹੀਂ ਹੋਣਾ ਤਾਂ ਵੀ ਜਾ ਸਕਦੇ ਜਿਵੇਂ ਮਰਜ਼ੀ, ਇੰਜ ਹੋਰ ਹੈ ਸੀ ਕੋਈ? ਇੱਕ ਹੋਇਆ ਸੀ, ਅੱਛਾ, ਉਹ ਤਰਖਾਨ ਸੀ, ਸਿੱਖ ਤਰਖਾਨ ਸੀ। ਹਾਂਜੀ, ਉਹਦਾ ਨਾਂ ਸੀ ਪਿਆਰਾ ਸਿੰਘ। ਅੱਛਾ, ਉਹਨੂੰ ਆਖਣ ਕਲਮਾ ਪੜ੍ਹ ਲਾ ਜਾਂ ਤੁਰ ਜਾ, ਉਹਦਾ ਅਗਰ ਸਵੇਰੇ ਦੱਸਾਂਗਾ। ਅੱਛਾ, ਉਹ ਰਾਤ ਨੂੰ ਇਸ ਨਾਲ ਆਪਣਾ ਬੇਦੀ ਉਹ ਨਫਾ ਲੈ ਕੇ ਸਵੇਰ ਨੂੰ ਮਰ ਗਿਆ। ਸਿੱਖ ਸਾਰੇ ਘਰ ਆ ਗਏ, ਉਹਨਾਂ ਆਖਿਆ ਸਾਨੂੰ ਚੋਰੀ ਚੂੜਿਆਂ 'ਚ ਪੈਣਾ ਰਾਮ ਰਾਏ, ਤੇਰੀਆਂ ਧੀਆਂ ਤੇਰੀਆਂ ਭੈਣਾਂ ਨੇ ਤੇ ਤੂੰ ਆਪਣੇ ਹੱਥਾਂ ਨਾਲ ਇਹਨਾਂ ਨੂੰ ਹਲਾਲ ਕਰ ਛੱਡ, ਅਸੀਂ ਸੇਧ ਨਾ ਕਰਾਂਗੇ। ਤੇ ਉਹ ਸਾਡਾ ਵੀ ਰੋਣ ਲੱਗ ਪਿਆ, ਵੀ ਰੋਣ ਲੱਗ ਪਿਆ। ਉਹਨਾਂ ਆਖਿਆ ਸਾਡਾ ਤੁਹਾਡਾ ਪੈਰ ਹੀ ਮੁੱਕ ਗਿਆ ਵੇ, ਤੇ ਮੈਂ ਤੁਹਾਡੇ ਮੱਥੇ ਨਹੀਂ ਲੱਗਣਾ, ਤੂੰ ਮੇਰੇ ਮੱਥੇ ਨਹੀਂ ਲੱਗਣਾ। ਉਹਨਾਂ ਨੂੰ ਫਿਰ ਕੈਂਪ ਹੀ ਛੱਡ ਕੇ ਆਇਆ ਸਾਨੂੰ। ਸਹੀ, ਜਿਨ੍ਹਾਂ ਨਾਲ ਦੁਸ਼ਮਣੀ ਸੀ ਆਪਣੀ ਤੇ ਉਹਨਾਂ ਜੀਆਂ ਨੂੰ ਆਪਣਾ ਤਾਇਆ ਮੀਰ ਜਿਹੜਾ ਉਹਨਾਂ ਨੂੰ ਕੈਂਪ ਛੱਡ ਕੇ ਆਇਆ ਸੀ। ਠੀਕ ਹੋ ਗਿਆ। ਅੱਛਾ ਭਾਜੀ, ਮੈਂ ਉਹੀ ਗੌਰ ਕਰਦਾ ਪਿਆ ਸੀ ਕਿ ਜਿਨ੍ਹਾਂ ਨੂੰ ਛੱਡਣ ਗਏ ਉਹਨਾਂ ਨੂੰ ਉਂਝ ਵੀ ਕਿਹੜਾ ਹੈ ਸੀ ਮਤਲਬ, ਲੇਕਿਨ ਜਦੋਂ ਇਹ ਮਸਲਾ ਆਇਆ ਫਿਰ ਛੱਡ ਦਿੱਤਾ। ਅੱਖਾਂ ਜਸ ਹੋ ਗਏ ਜਦੋਂ ਉਹਨਾਂ ਕਿਹਾ ਵੀ ਆਪਣੇ ਹੱਥੀਂ ਮਾਰ ਲੈ ਕਿ ਕਮੀਆਂ ਕਮੇਰਿਆਂ ਕੋਲ ਨੰਬਰ ਵਾਈ ਸਾਨੂੰ। ਹਾਂਜੀ ਹਾਂਜੀ, ਤੇਰੀਆਂ ਵੀ ਧੀਆਂ ਭੈਣਾਂ ਸਾਡੀਆਂ ਵੀ ਨੇ। ਹਾਂਜੀ, ਫਿਰ ਉਦੋਂ ਵੀ ਰੋਣ ਲੱਗ ਪਿਆ। ਇਹ ਛੱਡ ਕੇ ਫਿਰ ਉਹਨਾਂ ਨੂੰ ਉੱਥੇ ਬਾਲ ਕਰਕੇ ਐਂਟਰ ਲਿਆ ਕੇ ਤੇ ਫਿਰ ਵਾਪਸ ਆਇਆ। ਯਾਨੀ ਇਹ ਨਹੀਂ ਸੋਚਿਆ ਕਿ ਹੁਣੇ ਫਸੇ ਨੇ ਦਿਨਾਂ ਨੂੰ ਅਸੀਂ ਬਦਲ ਲਈ ਜਾਂ ਆਪਣਾ ਗੁੱਸਾ ਕਰ ਲਈ ਹੈ। ਰੋਕਿਆਂ ਦਾ ਤੇ ਬੋਪਰਾਂ ਦਾ ਪਾਣੀ ਸਾਂਝਾ ਸੀ, ਜਿਹਨੂੰ ਪਾਣੀ ਦੀ ਲੋੜ ਹੁੰਦੀ ਸੀ ਉਹਦਾ ਖੂਨ ਲੈ ਜਾਂਦੇ ਹੁੰਦੇ ਸਨ। 20 ਦਿਨ ਵੀ ਟੰਗਿਆ ਰਿਹਾ ਤੇ ਉੱਥੋਂ ਫਿਰ ਪਾਣੀ ਨਹੀਂ ਆਣ ਕੇ ਪਤਾ। ਉਹ ਉੱਥੋਂ ਦਾ ਸੀ, ਉਹ ਬਣਿਆ ਸਾਡੇ ਦਾਦੇ ਦਾ ਭਰਾ। ਕੌਣ? ਜਿਹੜਾ ਸਰਦਾਰਾ ਭਲਵਾਨ ਸੀ। ਸਹੀ। ਜਦੋਂ ਅਜਾੜੇ ਪੈ ਨਾ ਉਹ ਕਤਲ ਹੋ ਗਿਆ ਸੀ। ਦਾਦੇ ਸਾਡੇ ਪੁੱਛਿਆ ਜੇ ਤੇ ਭੈਣਾਂ ਤੂੰ ਰਹਿਣਾ ਹੋਵੇ ਮੁਸਲਮਾਨ ਤੇ ਮੈਂ ਤੇਰਾ ਰਖਵਾਲਾ, ਤੂੰ ਮੇਰੀ ਭੈਣ ਤੇ ਮੈਂ ਤੇਰਾ ਭਰਾ ਹਾਂ। ਉਹਦਾ ਕਿਹਾ ਫਿਰ ਮੈਂ ਉੱਥੇ ਜਾਣਾ, ਉਹਦਾ ਕਿਹਾ ਉੱਥੇ ਵੀ ਮੌਜ ਕਿਉਂ ਧੱਕਾ ਕਰਕੇ ਰੱਖੀ ਤੇ ਲੋਕਾਂ ਨੇ ਧੱਕਾ ਕਰਕੇ ਧੱਕੇ ਨਾਲ ਰੱਖੀ ਉਹ ਤੋਂ ਦੂਰ ਗਿਆ ਸਾਨੂੰ। ਸਹੀ। ਤੇ ਉਸ ਤੋਂ ਹਟ ਕੇ ਆਪਣੇ ਬਜ਼ੁਰਗਾਂ ਦੇ ਕੋਈ ਕਿੱਸਾ ਸੁਣਾਓ ਜਿਹੜਾ ਇਹਨਾਂ ਦੇ ਨਾਲ ਰਲ ਕੇ ਬੱਬਰਾਂ ਲਿਆਂ ਨਾਲ ਜਾਂ ਫੰਮਿਆਂ ਲਿਆਂ ਨਾਲ ਕਿਸੇ ਸਿੱਖ ਦਾ ਆਪਸ ਚ ਕੀਤਾ ਹੋਵੇ। ਫੈਮਿਲੀ ਦਾ ਜ਼ਿਕਰ ਨਹੀਂ ਕਰਨਾ, ਕਿ ਕੋਈ ਐਸਾ ਵਾਰਦਾਤ ਕੀਤੀ ਹੋਵੇ। ਕੀਤੀ ਹੈ। ਸਾਡਾ ਦਾਦਾ ਦਾ ਕਤਲ ਹੋ ਗਿਆ ਸੀ। ਸਹੀ। ਕਤਲ ਹੋ ਗਿਆ ਸੀ। ਉਦੋਂ ਬਾਅਦ ਫਿਰ ਸਾਡੇ ਪਿਓ ਜਿਹੜਾ ਅੱਗੇ ਆ ਗਿਆ ਸੀ ਨਾ, ਉਹਨੂੰ ਲਾਭੂ ਤੋਤਲ ਸੱਦੇ ਸਨ। ਉਹ ਫਿਰ ਜਿਹੜੀ ਤੁਹਾਡੇ ਪਿੰਡ ਵਾਲੀ ਰੱਖ ਸੀ ਨਾ, ਉੱਥੇ ਮਾਰਿਆ ਸਨ। 4-5 ਬੰਦੇ ਸਨ। ਫੁੱਫੜ ਫੰਮਿਆਂ ਵਾਲਾ, ਅੱਬੇ ਦੀ, ਚਾਚਾ ਮੌਲਵੀ, ਰੂੜਾ ਮੋਚੀ, ਮਰਾਜਲਾ ਤੇ ਗੁਲਾਮ ਸਿੰਘਾ। ਇਹਨਾਂ ਮਾਰ ਕੇ ਤੇ ਇਹਨਾਂ ਚਾਲ ਖੜਕਾਂ ਦੇ ਵਿੱਚ ਜਾ ਕੇ ਰੋੜਿਆ। ਕਿੰਨੂੰ? ਉਹਨੂੰ ਆਪਣਾ ਲਾਭ ਸਿੰਘ ਨੂੰ। ਸਹੀ ਹੈ, ਮਸ਼ਹੂਰ ਅਮਰੂਪ ਬੰਦਾ ਰਿਹਾ। ਹਾਂਜੀ। ਸਹੀ ਹੋ ਗਿਆ। ਉਦੋਂ ਬਾਅਦ ਅਜਾੜੇ ਪੈ ਗਏ। ਸਹੀ। अस्सलाम वालेकुम जी, मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ, 1947 ਦੇ ਵੰਡ ਵੇਲੇ ਦੇ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅਸੀਂ ਇਸ ਟਾਈਮ ਪਹੁੰਚੇ ਹਾਂ ਜੀ ਪਿੰਡ ਮੰਜਵਾਲੀ, ਜ਼ਿਲ੍ਹਾ ਗੁਜਰਾਂਵਾਲਾ। ਸਾਨੂੰ ਬਜ਼ੁਰਗਾਂ ਨੂੰ ਮਿਲਾਇਆ ਹੈ ਜਿਨ੍ਹਾਂ ਦਾ ਇੰਟਰਵਿਊ ਕਰਾਂਗੇ 1947 ਤੋਂ ਪਹਿਲਾਂ ਵਾਲਾ। ਇਹਨਾਂ ਦੇ ਵਟਕੇ ਜਿਹੜੇ ਨੇ ਸਿੱਖੋਂ ਮੁਸਲਮਾਨ ਹੋਏ ਸਨ ਪਹਿਲਾਂ ਕਿ ਉਸੇ ਲੜੀ 'ਚੋਂ ਮੁਸਲਮਾਨ ਹੋ ਕੇ ਅੱਗੋਂ ਉਹਨਾਂ ਦੀ ਔਲਾਦ ਹੈ। ਤੇ ਸਾਨੂੰ ਜਿਹੜੇ ਮਿਲਾਣਗੇ ਬਜ਼ੁਰਗਾਂ ਨੂੰ ਮਿਲਾਉਣ ਵਾਸਤੇ ਲੈ ਕੇ ਆਏ ਨੇ ਭਾਈ ਯਾਸਰ ਢਿੱਲੋਂ ਸਾਹਿਬ। ਤੇ ਉਹ ਇਹਨਾਂ ਨਾਲ ਗੱਲਬਾਤ ਸ਼ੁਰੂ ਕਰਨੇ, ਇਹਨਾਂ ਕੋਲ ਕਹਾਣੀਆਂ ਪੁੱਛਣੇ ਕਿ ਕਿਹੜੇ ਸਿੱਖ ਸਰਦਾਰ ਰਹਿੰਦੇ ਸਨ ਤੇ ਮੁਸਲਮਾਨਾਂ ਸਿੱਖਾਂ ਦਾ ਆਪਸ 'ਚ ਕਿਵੇਂ ਦਾ ਵਰਤੋਂ ਸੀ ਤੇ ਕਿਵੇਂ ਉਹ ਫਿਰ ਇੱਧਰੋਂ ਗਏ, ਕਿਵੇਂ ਰਹਿੰਦੇ ਸੀ। ਉਹ ਪੁਰਾਣੀਆਂ ਗੱਲਾਂ ਜਿਹੜੀਆਂ ਮੈਂ ਆਪਣੇ ਬਜ਼ੁਰਗਾਂ ਕੋਲ ਸੁਣੀਆਂ ਨੇ, ਆਪਣੇ ਵੱਡੇ ਕਹਿ ਕੋ, ਉਹ ਸਾਰੀਆਂ ਸਾਂਝੀਆਂ ਕਰਨੀਆਂ। अस्सलाम वालेकुम जी। ਵਾਲੇਕੁਮ ਸਲਾਮ। ਭਾਜੀ ਕੀ ਨਾਂ ਆਪਣਾ? ਬਸ਼ੀਰ ਅਹਿਮਦ ਜੀ। ਬਸ਼ੀਰ ਅਹਿਮਦ। ਬਸ਼ੀਰ ਅਹਿਮਦ ਢਿੱਲੋਂ ਜੀ। ਤੇ ਆਪਣੇ ਅੱਬਾ ਜਾਂ ਦਾਦਾ ਜਾਂ ਦੱਸ ਦਿਓ। ਅਮੀਰ ਖਾਨ, ਬਲਦ ਮੱਲੇ ਖਾਨ। ਦੱਸ ਦਿਓ ਜਿੰਨੀ ਕੋ ਲੜੀ ਜਾਂਦੀ ਸਭ ਮੁਸਲਮਾਨ ਹੋਏ ਕਨਵਰਟ ਜਦ ਆਉਂਦੇ ਨੇ ਯਾਦ ਤੇ। ਨਾ ਅਮੀਰ ਖਾਨ, ਬਲਦ ਮੱਲੇ ਖਾਨ, ਹਾਂਜੀ, ਬਾਲੀ ਖਾਨ, ਮਸਦ ਖਾਨ,
ਅੱਛਾ ਅੱਛਾ, ਬੁੱਢੇ ਖਾਂ। ਬੁੱਢੇ ਖਾਂ ਇੱਥੋਂ ਮੁਸਲਮਾਨ ਹੋਏਗਾ। ਹਾਂਜੀ। ਅੱਛਾ ਭਾਜੀ, ਪਿੰਡ ਕਿਹੜਾ ਜਿੱਥੇ ਆਪਾਂ ਬੈਠੇ ਹੋਏ ਹਾਂ ਹੁਣ? ਪਿੰਡ ਮੰਝਵਾਲੇ। ਮਾਂਜੀ ਵਾਲੀ। ਤੇ ਨਾਲ ਕੋਈ ਦੋ ਪਿੰਡ ਦੱਸ ਦਿਓ ਲਾਗੇ ਲਾਗੇ ਦੇ, ਵੇਖਣਾ ਪਤਾ ਲੱਗ ਕਿੱਥੇ ਬੈਠੇ ਹੋ। ਡੇਰਾ ਜੰਮੂ ਆਇਆ ਵਾ। ਹਾਂਜੀ। ਨਹੀਂ ਜੀ, ਮੰਝਵਾਲੇ ਚ ਨਾਲ ਜਾਗਵਾਲਾ, ਸਹੀ। ਨਇਆ ਜਾਗਵਾਲਾ ਤੇ ਪੁਰਾਣਾ ਜਾਗਵਾਲਾ, ਬੱਬਰ, ਹਾਂ ਫੰਮੇ, ਹਮਾ ਸਿਰਾਜ ਹੁੰਦੇ ਨੇ। ਹਾਂਜੀ, ਜਫਰਾਬਾਦ, ਸਹੀ। ਨਸੀਬੀਆ, ਅੱਛਾ। ਭਾਰ ਹੋ ਕੇ ਹਾਂ ਇਹ ਆਲੇ ਦੁਆਲੇ ਨੇ। ਇਹ ਜੀ ਪਿੰਡ ਨੇ। ਅੱਗੇ ਨਿਸਰ ਕੇ ਆ ਗਏ। ਬੜੇ ਨੇ ਭਾਜੀ ਉਹ ਤੇ ਫਿਰ ਹੋਰ ਵੀ ਤੁਹਾਨੂੰ ਬੜੇ ਯਾਦ ਹੋਣੇ ਕੋਨੇ, ਬਸ ਦੋ ਚਾਰ ਜਰਾ ਇਹ ਮਕਸਦ ਹੁੰਦਾ ਹੈ ਕਿ ਜਿਹੜੇ ਇੱਥੋਂ ਗਏ ਉਹਨਾਂ ਨੂੰ ਸਹੀ ਪਤਾ ਕਿ ਸਾਡੇ ਪਿੰਡ ਦੀ ਗੱਲ। ਹਾਂਜੀ ਹਾਂਜੀ ਹਾਂਜੀ। ਆਪਣਾ ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਹੀ ਗੁਜਰਾਂਵਾਲਾ। ਗੁਜਰਾਂਵਾਲਾ। ਅੱਛਾ ਭਾਈ 47 ਤੋਂ ਪਹਿਲਾਂ ਇਸ ਪਿੰਡ ਦੇ ਪਹਿਲਾਂ ਪੱਤੀਆਂ ਕਿੰਨੀਆਂ ਨੰਬਰਦਾਰੀਆਂ? ਇਹ ਲੰਬਰਦਾਰੀ ਪਹਿਲਾਂ ਸਾਡੇ ਕੋਲ ਸਿਰਫ ਹੁੰਦੀ ਸੀ। ਅੱਛਾ ਤੁਹਾਡੇ ਕੋਲ ਸੀ? ਤੁਹਾਡਾ ਵੜਕਾ ਜਿਹੜਾ ਉਹ ਸੀ ਨੰਬਰਦਾਰ ਰਾਜਾ ਸਿੰਘ। ਰਾਜਾ ਸਿੰਘ। ਉਹ ਇੱਕ ਭਰਾ ਦੀ ਲਾਜ ਜਿਹੜੀ ਉਹ ਮੁਸਲਮਾਨ ਹੋ ਗਈ ਸੀ, ਅੱਛਾ ਇੱਕ ਦਿਨ ਨਹੀਂ ਸੀ ਇਹ। ਅੱਛਾ। ਔਰ ਰਾਜਾ ਸਿੰਘ ਜਿਹੜੇ ਨੇ ਉਹ ਫਿਰ ਗਏ ਇੱਥੋਂ? ਉਹ ਟੁਰ ਗਿਆ। ਉਦੋਂ- ਫਿਰ ਲੰਬਰਦਾਰੀ ਫਿਰ ਚੋਰੀ ਮੀਰ ਕੋਲ ਆ ਗਏ। ਅੱਛਾ ਅੱਛਾ, ਉਹਨੇ ਦੂਸਰਾ ਜਿਹੜਾ ਭਰਾ ਉਹਦੀ ਲੜੀ ਚੋਂ ਹਾਂਜੀ। ਸਹੀ ਹੋ ਗਿਆ। ਦੂਜਾ ਭਰਾ ਉਹਦੀ ਲੜੀ ਸੀ ਨਾ, ਮੇਰੇ ਬਾਪ ਕੋਲ ਆ ਗਏ। ਅੱਛਾ ਅੱਛਾ। ਤੇ ਭਾਜੀ ਨੰਬਰਦਾਰ ਇੱਕ ਸੀ ਸਿਰਫ, ਤੇ ਭਲਾ ਇੱਥੇ ਬਰਾਦਰੀ ਕਿਹੜੀ ਕਿਹੜੀ ਸੀ ਉਸ ਟਾਈਮ? ਨੰਬਰਦਾਰ ਇੱਕ ਸੀ ਤੁਹਾਡਾ ਜਿਹੜਾ ਦੱਸਿਆ ਜਿਹਦੇ ਰਾਜਾ ਸਿੰਘ ਕੇ ਹੈ ਰਾਜਾ ਸਿੰਘ 47 ਤੋਂ ਪਹਿਲਾਂ ਉਹ ਸੀ। ਉਹ ਟੁਰ ਗਿਆ। ਉਸ ਤੋਂ ਬਾਅਦ ਦੇ ਵਿੱਚ ਲੰਬਰਦਾਰੀ ਆ ਗਈ ਬਜ਼ੁਰਗਾਂ ਦੇ ਕੋਲ, ਅੱਬਿਆਂ ਦੇ ਤੁਹਾਡੇ ਕੋਲ, ਪੈਰਾਂ ਕੋਲ। ਚੋਰੀ ਮੀਰ ਖਾਨ ਕੋਲ। ਅੱਛਾ। ਤੇ ਭਾਜੀ ਮੈਂ ਅੱਗੇ ਗੱਲ ਕਰਦਾ ਪਿਆ ਸੀ ਕਿ ਇੱਕ ਤੇ ਹੋ ਗਏ ਸਿੱਖ ਸਨ ਇੱਥੇ, ਮੁਸਲਮਾਨ ਸਨ। ਮੁਸਲਮਾਨਾਂ ਦੀ ਮੈਂ ਕਹਿ ਰਿਹਾ ਸੀ ਕਿ ਜ਼ਾਤ ਕਿਹੜੀ? ਸਰਾਹ ਸਨ, ਢਿੱਲੂ ਸਨ, ਕੌਣ ਕੌਣ ਸੀ? ਸਾਰਾ ਪਿੰਡ ਢਿਲਵਾਂ। ਅੱਛਾ ਜਿਹੜੇ ਮਾੜੇ ਘਰ ਸਨ ਕਮੀਆਂ ਦੇ ਸਨ। ਅੱਛਾ ਅੱਛਾ, ਜਿਵੇਂ ਤੇਲੀ ਹੋ ਗਏ, ਕੋਈ ਜਲਾਏ, ਕੋਈ ਮੋਚੀ, ਆਹ। ਜਿਹੜੇ ਕੰਮ ਕਰਦੇ ਸਨ। ਹਾਂਜੀ। ਅੱਛਾ ਭਾਈ, ਜਿਹੜੇ ਸਿੱਖ ਸਨ ਉਹ ਵੀ ਢਿੱਲੂ ਸਨ? ਉਹ ਵੀ ਢਿੱਲੋਂ। ਅੱਛਾ ਅੱਛਾ, ਮੁਸਲਮਾਨ ਵੀ ਸਿੱਖ ਵੀ ਸਾਰੇ ਢਿੱਲੂਆਂ ਦਾ ਪਿੰਡ ਸੀ, ਹਾਂਜੀ। ਸਿੱਖਾਂ ਦਾ ਵੀ। ਸਹੀ ਹੋ ਗਿਆ। ਤੇ ਭਾਜੀ ਉਦੋਂ ਮਸਜਿਦਾਂ ਭਲਾ ਕਿੰਨੀਆਂ ਪਿੰਡ 'ਚ? ਉਸ ਟਾਈਮ ਦਾ ਰੱਬ ਤੋਂ ਮੇਰਾ ਵੇਖੀ ਇੱਕ ਕੋਈ ਮਸਜਿਦ ਸੀ। ਅੱਛਾ ਅੱਛਾ, ਇੱਕ ਹੀ ਮਸਜਿਦ। ਹਾਂ, ਉਹ ਜਾਮਿਆ ਮਸਜਿਦ ਹੈ, ਉਹ ਉਹ ਬਣਾ ਮਨਾਰ ਠੀਕ ਹੋ। ਅੱਛਾ ਅੱਛਾ। ਉਹ ਬਰਾਦਰੀ ਸਾਡੀ ਇੱਕੋ ਘਰ ਸੀ ਸਾਡਾ, ਮੁਸਲਮਾਨ ਆ ਉਹ ਮੇਰਾ ਮਸਜਿਦ ਉਹ ਉਹ ਇੱਥੇ ਅਜੇ ਕੋਈ ਲੁਕਮਾ ਦੇਣਾ ਵੀ ਹੈ? ਲੋਕਾਂ ਮੈਂ ਕੋਈ ਨਹੀਂ ਹੋਣਾ। ਨਹੀਂ ਨਹੀਂ, ਜਿਵੇਂ ਹੁਣ ਬੋਲੇ। ਲੋਕਾਂ ਦੇ ਨਾਲ ਬੈਠੇ। ਇੱਕ ਮਿੰਟ ਪਾਮਦ ਜ਼ਿੰਦਗੀ ਦਾ ਪਤਾ ਕੋਈ ਨਹੀਂ, ਇਹ 100 ਸਾਲ ਅੱਜ ਨਹੀਂ ਤੁਸੀਂ ਗੱਲ ਕੀਤੀ, ਤੇ ਰਿਕਾਰਡ ਹੋ ਜਾਣੀ ਸੀ। ਹਾਂ, ਇੱਕ ਮਿੰਟ ਤੁਹਾਨੂੰ ਪੁੱਛਣਾ ਕੁਝ ਨਹੀਂ। ਪੁੱਛਣਾ ਨਹੀਂ, ਸਾਹਮਣੇ ਉਹ ਤੋਂ ਕੋਇਆ ਨਹੀਂ ਜਾਂਦਾ। ਨਾ ਬੋਲਣ। ਬਿਮਾਰ ਹੈ, ਬਿਮਾਰ ਹੈ। ਜਿਵੇਂ ਹੁਣ ਨਹੀਂ ਗੱਲ ਕੀਤੀ, ਇਹਨਾਂ ਕੋਈ ਨਹੀਂ ਗੱਲ ਕਰਨੀ ਕਰੀ, ਉਹ ਫਿਰ ਸਾਈਡ ਤੇ ਬੋਲੀਏ ਨਾ ਯਾਰ ਪਤਾ ਕੌਣ ਉਹ ਨਾ ਬੋਲਣਾ ਸੀ, ਉਹਨੂੰ ਪੁੱਛਣਾ ਸੀ, ਆਪਣੀ ਮਰਜ਼ੀ ਨਾਲ ਬੋਲਣਾ। ਕੀ ਪਤਾ ਇਹ 200 ਸਾਲ ਵੀ ਨਹੀਂ ਜਾਣੀ ਤਲਾ। ਤੁਸੀਂ ਨਾ ਬੋਲੇ, ਮੈਂ ਤੁਹਾਨੂੰ ਪੁੱਛਣਾ ਨਾ। ਹਾਂਜੀ ਬਾਜੋ ਮੈਂ ਪੂਰਾ ਕਰ ਕੋਈ ਨਹੀਂ, ਮੈਂ ਤੁਹਾਨੂੰ ਪੁੱਛਣਾ ਨਹੀਂ। ਇੱਕ ਹੀ ਸੀ ਗੁਰਦੁਆਰਾ? ਗੁਰਦੁਆਰੇ ਤੇ ਮੇਰਾ ਮਤਲਬ ਸਿਰਫ ਇੰਨੀ ਬੈਠ ਲੱਗਦੀ। ਇੱਕ ਤਾਂ ਮਸਜਿਦ ਸੀ, ਲਾਂਦੇ ਪਾਸੇ ਗੁਰਦੁਆਰਾ। ਉਹ ਮਸਜਿਦ ਦੇ ਨਾਲ ਹੀ ਸੀ ਗੁਰਦੁਆਰਾ ਵੀ? ਹਾਂਜੀ। ਅੱਛਾ ਅੱਛਾ, ਲਾਗੇ ਲਾਗੇ ਸੀ। ਪਹਿਲਾਂ ਸਹੀ। ਹਾਂਜੀ। ਹੋਰ ਭਾਜੀ ਭਲਾ ਤੁਸੀਂ ਤੁਹਾਡੀ ਹੋਸ਼ ਦੇ ਵਿੱਚ ਹੋਣਗੀਆਂ ਖੂਹੀਆਂ ਐਸਾ ਕਿਤੇ ਵੇਖਿਆ? ਪਿਸ਼ਾਬ ਵੇਖਿਆ? ਐਸਾ ਕਿੱਥੇ ਕਿੱਥੇ ਕਰ ਗਏ ਖੂਹੀਆਂ ਪਾਣੀ ਇੱਕ ਇੱਥੇ ਸੀ, ਅੱਛਾ ਅੱਛਾ ਇੱਕ ਉਸ ਗੁਰਦੁਆਰੇ ਦੇ ਨਾਲ ਜਿਹੜੀ ਮਸਜਿਦ ਹੈ ਉੱਥੇ ਸੀ, ਅੱਛਾ। ਇੱਕ ਗਸਤਾਨ ਤੇ ਵੀ ਸੀ। ਉਹ ਡੱਲਾਂ ਖੇਲਾਂ ਜਿਹੜੀਆਂ ਨੇ ਖੂਹ ਜਿਹੜੇ ਵਗਦੇ ਹਨ ਉਹ ਬਤੇਰੇ ਹਨ ਬਾਹਰ। ਅੱਛਾ ਅੱਛਾ, ਉਹ ਹਿੰਦੂ ਖਤਰੀਆਂ ਦੀ ਦੁਕਾਨ ਹੋਣੀ, ਦੁਕਾਨਾਂ ਦੇ ਕਰਦੇ ਹਾਂ ਹਿੰਦੂ ਖਤਰੇ। ਪਤਾ ਸਾਨੂੰ ਨਹੀਂ ਤਾਂ ਇਹਦੀਆਂ ਖਤਰੀਆਂ ਦੁਕਾਨਾਂ ਹੈ ਸਨ, ਹੈਗੀਆਂ ਸਨ। ਤੇ ਭਾਜੀ ਕੋਈ ਨਾਂ ਚੇਤੇ ਹੁਣ ਤੁਹਾਨੂੰ ਸਿੱਖ ਜਿਹੜੇ ਰਹਿੰਦੇ ਹੈਗੇ ਦਾ ਨਾਂ ਜਿੱਤਾ ਕਿਹੜੇ ਕਿਹੜੇ ਸਨ ਭਲਾ? ਕਿਹੜੇ ਬਜ਼ੁਰਗਾਂ ਕੋਲ ਸੁਣੀ ਹੋਵੇ। ਜੀ ਸਨ ਇੱਥੇ ਉਹਨਾਂ ਦੇ। ਸੁੰਦਰ ਸਿੰਘ, ਅੱਛਾ। ਸੋਭਾ ਸਿੰਘ ਹੂੰ। ਨਹੀਂ, ਉਹ ਇੱਥੋਂ ਦੇ ਸਨ। ਚਲੋ ਆ ਸੁੰਦਰ ਸਿੰਘ ਦੀ ਵੇਲੇ ਸੀ। ਉਹ ਜਿਨ੍ਹਾਂ ਨਾਲ ਗੱਲ ਹੋਈ ਸੀ ਉਹ ਜੀਤੇ ਹਰਾਂ ਨਾਲ, ਉਹ ਕਿਹੜੀ ਟਾਪਰੀ ਚੋਂ ਸਨ ਭਾ? ਉਹ ਦੱਸਣਾ, ਉਹ ਕਿਹੜੀ ਟਾਪਰੀ ਸਨ ਜਿਨ੍ਹਾਂ ਨਾਲ ਉਦੋਂ ਗੱਲ ਹੋਈ ਸੀ ਉੱਥੇ ਡੇਰੇ 'ਚ ਪਿੰਡ ਪੈ ਕੇ? ਉਹ ਇੱਥੋਂ ਦੇ ਸਨ। ਹੂੰ। ਉਹ ਇੱਥੋਂ ਦੇ ਨਹੀਂ ਸਨ। ਚਲੋ ਕੋਈ ਨਹੀਂ, ਜਿਹੜੇ ਇੱਥੋਂ ਦੇ ਭਾ ਜਿਹੜੇ ਚੇਤੇ ਨੇ ਤੁਹਾਨੂੰ ਦੇਣ ਚੋਂ ਉਹ ਦੱਸ ਦਿਓ, ਹੋਰ ਕਿਹੜਾ ਕਿਹੜਾ? ਸੋਭਾ ਸਿੰਘ, ਸੁੰਦਰ ਸਿੰਘ ਇਹ ਸੁਣਿਆ ਸਨ, ਅੱਛਾ। ਜਿਹੜੇ ਇੱਥੋਂ ਰਹਿਣ ਵਾਲੇ ਸਨ। ਹਾਂ ਹਾਂ। ਉਹਨਾਂ ਦੀ ਇਹ ਵੇਲੀ ਸੀ ਹੂੰ। ਤੇ ਪਿਛਲਿਆਂ ਦੀ ਇਹ ਵੇਲੀ ਸੀ। ਚੱਦਲ ਛੱਡਦੇ ਤੇ ਰਾਜਾ ਸਿੰਘ ਕੇ ਹਨ ਜਿਹੜੇ, ਤੇ ਉਹਨਾਂ ਦੇ ਵਿੱਚੋਂ ਕੋਈ ਜੀ ਪਿਛਾ ਆਇਆ ਆਪਣੇ ਕੋਲ ਇੱਥੇ
ਇੱਕ ਵਾਰੀ ਆਇਆ ਇਹ ਆਖਰ ਤੇ ਕਰਨੇ ਦਾ ਬਿਲਕੁਲ ਆਇਆ ਪਤਾ ਯਾਰ ਪੁੱਤਰਾ ਹਾਂ ਪੋਤਰਾ ਆਇਆ ਸੀ ਉਹਦਾ। ਅੱਛਾ, ਤੇ ਉਹਨਾਂ ਜੋ ਕਿਸੇ ਜੀ ਨੇ ਕਦੀ ਆਪਣੇ ਨਾਲ ਰਾਬਤਾ ਕੀਤਾ ਹੋਵੇ, ਜਾਂ ਕਿਉਂਕਿ ਸ਼ਰੀਕਾ ਬਰਾਦਰੀ ਵੇਖੋ ਨਾ ਉਦੋਂ ਕਦੀ ਕਰਦੇ ਹਾਂ, ਹਾਂ ਉਦੋਂ ਪਿੱਛੇ ਨਹੀਂ ਕੀਤਾ। ਸਹੀ। ਉੱਥੇ ਪਿੰਡ ਜਿਹੜਾ ਵੇ ਉਹ ਡਾਕਖਾਨਾ ਖੋਲਾ ਪਿੰਡ ਸਿਓ ਮਾਜਰਾ ਵਾ। ਤੇ ਤਾਈ ਮੀਰਾਂ ਨਾਲ ਵੀ ਕੋਈ ਇਹਨਾਂ ਦੇ ਖਾਸ ਪੱਤਰ ਬਜ਼ੁਰਗਾਂ ਆਪਣੇ ਕੋਲ ਆਉਂਦੇ ਰਹੇ ਉਹ ਪਿਛਲੇ ਟਾਈਮਾਂ ਚੱਲਦਾ ਰਿਹਾ ਸਾਹਮਣੇ ਵੇਖਣਾ। ਸਹੀ। ਐਵੇਂ ਝੂਠ ਨਾ ਮਾਰੀ ਜਾਵੇ। ਆਹ ਠੀਕ ਇਹ ਆਪਣੀ ਬਰਾਦਰੀ ਰਹੀ ਹੈ, ਸਾਰੀ ਗੱਲ ਆਪਣੇ ਜੀ ਗਏ ਨੇ ਇਥੋਂ। ਤੇ ਭਾਜੀ ਉਹ ਇੱਕ ਦੋ ਘਰ ਉਹਨਾਂ ਚੋਂ ਪਤਾ ਰਾਬਤਾ ਉਹ ਤੇ ਕਰਦੇ ਹਨ, ਉਹ ਤੇ ਸਿੱਕੇ ਪਏ ਨੇ ਕਿ ਸਾਡੇ ਜੀਆਂ ਦਾ ਕੋਈ ਉਤਲੋ ਗੱਲ ਕਰਨ ਵਾਲਾ ਹੋਵੇ, ਉਹ ਪਤਾ ਦੇਣ ਵਾਲਾ ਹੋਵੇ। ਹਾਂ, ਤੇ ਉਹ ਤੇ ਤੁਹਾਡੀ end ਤੇ ਕਰਨਾ ਗੱਲ ਹੋਈ ਵੀ ਹੈ। ਤੇ ਹੋਰ ਇਸ ਤੋਂ ਇਲਾਵਾ ਸਾਡੇ ਟਿਨੂਆਂ ਤੋਂ ਇਲਾਵਾ ਵੀ ਕੋਈ ਹੋਰ ਇੱਥੇ ਪਿੰਡ 'ਚ ਨਾਮਵਰ ਜੀ ਹੋਇਆ ਹੋਵੇ, ਟਿਨੂਆਂ 'ਚੋਂ ਸਿੱਖਾਂ 'ਚੋਂ ਕੋਈ ਨਾਮਵਰ ਜੀ ਹੋਇਆ ਹੋਵੇ? ਸਿੱਖ ਐਸਾ ਨਾਮ ਵਰ ਜਾ ਤੇ ਕੋਈ ਵਾਕਿਆ ਸੁਣਾਣਾ ਉਹ ਜਿਹੜਾ ਨਰੈਣ ਸਿੰਘ ਭਾਜਨ ਮੈਂ ਕਹਿੰਦਾ 1 ਮਿੰਟ ਮੈਂ ਉਧਰ ਜਾਣਾ ਹੈ, ਇਹ ਤਕਲੀਫ ਨਾ ਕਰਨਾ ਪੈਂਦਾ। ਜਿਹੜਾ ਇਹਦਾ ਨਰਾਇਣ ਸਿੰਘ, ਅਗਾਂ ਪਿੱਛੇ ਨੂੰ ਹੋ ਜਾਣੀ ਵੀਡੀਓ। ਨਰਾਇਣ ਸਿੰਘ ਸਰਦਾਰਾ ਭਲਵਾਨ ਆਇਆ ਤੁਹਾਡੇ ਪਿੰਡ ਦਾ ਬੱਬਰਾਂ ਦਾ। ਭਲਵਾਨ। ਹੂੰ ਉਹ ਸਾਡੇ ਦਾਦੇ ਦਾ ਬੇਲੀ ਬਣਿਆ ਸੀ, ਸ਼ਰੀਕਾਂ ਦੇ ਪਿਓ ਦੀ ਬਾਂਹ ਪੰਨ ਛੱਡੀ ਸੀ। ਉਹ ਫੌਜ ਤੋਂ ਨਵਾਂ ਕਰਾ ਕੇ ਆ ਗਿਆ ਸੀ। ਅੱਛਾ ਹਾਂ ਚਲੋ ਰੋਕਿਆਂ ਦਾ ਤੇ ਬੱਬਰਾਂ ਦਾ ਪਾਣੀ ਸਾਂਝਾ ਸੀ। ਜਿਹਨੂੰ ਪਾਣੀ ਦੀ ਲੋੜ ਹੁੰਦੀ ਸੀ ਉਹਦਾ ਖੂਨ ਲੈ ਜਾਂਦੇ ਹੁੰਦੇ ਸਨ। 20 ਦਿਨ ਵੀ ਟੰਗਿਆ ਰਿਹਾ ਤੇ ਉੱਥੋਂ ਫਿਰ ਪਾਣੀ ਨਹੀਂ ਆਣ ਕੇ ਪਤਾ। ਉਹ ਉੱਥੋਂ ਦਾ ਸੀ। ਉਹ ਬਣਿਆ ਸਾਡੇ ਦਾਦੇ ਦਾ ਭਰਾ, ਕੌਣ? ਜਿਹੜਾ ਸਰਦਾਰਾ ਭਲਵਾਨ ਸੀ। ਸਹੀ। ਜਦੋਂ ਅਜਾੜੇ ਪੈ ਨਾ ਉਹ ਕਤਲ ਹੋ ਗਿਆ ਸੀ। ਦਾਦੇ ਸਾਡੇ ਪੁੱਛਿਆ ਜੇ ਤੇ ਭੈਣਾਂ ਤੂੰ ਰਹਿਣਾ ਹੋਵੇ ਮੁਸਲਮਾਨ ਤੇ ਮੈਂ ਤਾਂ ਰਖਵਾਲਾ, ਤੂੰ ਮੇਰੀ ਭੈਣ ਤੇ ਮੈਂ ਤੇਰਾ ਭਰਾ ਹਾਂ। ਹੂੰ ਉਹਦਾ ਕਬੀਰ ਮੈਂ ਉੱਥੇ ਜਾਣਾ, ਉਹਦਾ ਕਿ ਉੱਥੇ ਵੀ ਮੌਜ ਹੈ। ਕਿਉਂ ਧੱਕਾ ਕਰਕੇ ਰੱਖੀ ਤੇ ਲੋਕਾਂ ਨਾਲ ਧੱਕਾ ਕਰਕੇ ਰੱਖਦੇ ਧੱਕੇ ਨਾਲ ਰੱਖਿਆ। ਉਹ ਤਾਂ ਦੁਰਗਾ ਸਨ। ਸਹੀ। ਤੇ ਉਸ ਤੋਂ ਹਟ ਕੇ ਆਪਣੇ ਬਜ਼ੁਰਗਾਂ ਦੇ ਕੋਈ ਕਿੱਸਾ ਸੁਣਾਓ ਜਿਹੜਾ ਇਹਨਾਂ ਦੇ ਨਾਲ ਰਲ ਕੇ ਬੱਬਰਾਂ ਲਿਆਈ ਨਾਲ ਜਾਂ ਫੰਮਿਆਂ ਵਾਲਿਆਂ ਨਾਲ ਕਿਸੇ ਸਿੱਖ ਦਾ ਆਪਸ ਚ ਕੀਤਾ ਹੋਵੇ। ਫੈਮਿਲੀ ਦਾ ਜ਼ਿਕਰ ਨਹੀਂ ਕਰਨਾ, ਕਿ ਕੋਈ ਐਸਾ ਵਾਰਦਾਤ ਕੀਤੀ ਹੋਵੇ। ਕੀਤੀ ਹੈ। ਸਾਡਾ ਦਾਦਾ ਦਾ ਕਤਲ ਹੋ ਗਿਆ ਸੀ। ਸਹੀ। ਕਤਲ ਹੋ ਗਿਆ ਸੀ। ਉਦੋਂ ਬਾਅਦ ਫਿਰ ਸਾਡੇ ਪਿਓ ਜਿਹੜਾ ਅੱਗੇ ਆ ਗਿਆ ਸੀ ਨਾ, ਉਹਨੂੰ ਲਾਭੂ ਤੋਤਲ ਸੱਦੇ ਸਨ। ਉਹ ਫਿਰ ਜਿਹੜੀ ਤੁਹਾਡੇ ਪਿੰਡ ਵਾਲੀ ਰੱਖ ਸੀ ਨਾ, ਉੱਥੇ ਮਾਰਿਆ ਸਨ। 4-5 ਬੰਦੇ ਸਨ। ਫੁੱਫੜ ਫੰਮਿਆਂ ਵਾਲਾ, ਅੱਬੇ ਦੀ, ਚਾਚਾ ਮੌਲਵੀ, ਰੂੜਾ ਮੋਚੀ, ਮਰਾਜਲਾ ਤੇ ਗੁਲਾਮ ਸਿੰਘਾ। ਇਹਨਾਂ ਮਾਰ ਕੇ ਤੇ ਇਹਨਾਂ ਚਾਲ ਖਰਕਾਂ ਦੇ ਵਿੱਚ ਆ ਰੋੜਿਆ। ਕਿੰਨੂੰ? ਉਹਨੂੰ ਆਪਣਾ ਲਾਭ ਸਿੰਘ ਨੂੰ। ਸਹੀ ਹੈ, ਮਸ਼ਹੂਰ ਅਮਰੂਪ ਬੰਦਾ ਰਿਹਾ। ਹਾਂਜੀ। ਸਹੀ ਹੋ ਗਿਆ। ਉਦੋਂ ਬਾਅਦ ਅਜਾੜੇ ਪੈ ਗਏ। ਸਹੀ। ਸਿੱਖ ਸਾਰੇ ਘਰ ਆ ਗਏ। ਉਹਨਾਂ ਕਹਾ ਸਾਨੂੰ ਚੂੜਿਆਂ ਚ ਪੈਦਾ ਰਾਮ ਰਾਏ, ਤੇਰੀਆਂ ਧੀਆਂ ਤੇਰੀਆਂ ਭੈਣਾਂ ਨੇ ਤੇ ਤੂੰ ਆਪਣੇ ਹੱਥਾਂ ਨਾਲ ਇਹਨਾਂ ਨੂੰ ਹਲਾਲ ਕਰ ਛੱਡ, ਅਸੀਂ ਸੀਧਾ ਕਰਾਂਗੇ। ਪਿਓ ਸਾਡਾ ਵੀ ਰੋਣ ਲੱਗ ਪਿਆ, ਵੀ ਰੋਣ ਲੱਗ ਪਿਆ। ਉਹਨਾਂ ਕਹਾ ਸਾਡਾ ਤੁਹਾਡਾ ਪੈਰ ਹੀ ਮੁੱਕ ਗਿਆ ਹੋਵੇ ਤੇ ਮੈਂ ਤੁਹਾਡੇ ਮੱਥੇ ਨਹੀਂ ਲੱਗਣਾ, ਤੂੰ ਮੇਰੇ ਮੱਥੇ ਨਹੀਂ ਲੱਗਣਾ। ਉਹਨਾਂ ਨੂੰ ਕੈਂਪ ਹੀ ਛੱਡ ਕੇ ਆਇਆ ਸਾਂ। ਸਹੀ। ਜਿਨ੍ਹਾਂ ਨਾਲ ਦੁਸ਼ਮਣੀ ਸੀ ਆਪਣੀ, ਤੇ ਉਹਨਾਂ ਜੀਆਂ ਨੂੰ ਆਪਣਾ ਤਾਇਆ ਮੀਰ ਜਿਹੜਾ ਹੈ ਉਹਨਾਂ ਨੂੰ ਕੈਂਪ ਛੱਡ ਕੇ ਆਇਆ ਸੀ। ਠੀਕ ਹੋ ਗਿਆ। ਅੱਛਾ ਭਾਜੀ, ਮੈਂ ਉਹੀ ਗੌਰ ਕਰਦਾ ਪਿਆ ਸੀ ਕਿ ਜਿਨ੍ਹਾਂ ਨੂੰ ਛੱਡਣ ਗਏ ਉਹਨਾਂ ਨੂੰ ਉਂਝ ਵੀ ਕਿਹੜਾ ਆਇਆ ਸੀ ਮਤਲਬ, ਲੇਕਿਨ ਜਦੋਂ ਇਹ ਮਸਲਾ ਆਇਆ ਫਿਰ
ਛੱਡ ਦਿੱਤੀ। ਅੱਖਾਂ ਜਾ ਸੁਆ ਕੇ ਜਦੋਂ ਉਹਨਾਂ ਕਿਹਾ ਵੀ ਆਪਣੇ ਹੱਥੀ ਮਾਰ ਲੈ ਕਿ ਕਮੀਆਂ ਕਮੇਰਿਆਂ ਕੋਲ ਨਾ ਮਰਵਾਈ ਸਾਨੂੰ ਹਾਂਜੀ ਹਾਂਜੀ ਤੇ ਤੇਰੀਆਂ ਵੀ ਧੀਆਂ ਭੈਣਾਂ ਸਾਡੀਆਂ ਵੀ ਇਹ ਨੇ ਹਾਂਜੀ। ਫਿਰ ਉਦੋਂ ਵੀ ਰੋਣ ਲੱਗ ਪਿਆ। ਹਾਂ ਹਾਂ ਇਹ ਛੱਡ ਕੇ ਤੇ ਫਿਰ ਉਹਨਾਂ ਨੂੰ ਉੱਥੇ ਬਾਲ ਕਰਕੇ ਐਂਟਰ ਲਿਆ ਕੇ ਤੇ ਫਿਰ ਵਾਪਸ ਆਇਆ। ਯਾਨੀ ਇਹ ਨਹੀਂ ਸੋਚਿਆ ਕਿ ਹੁਣੇ ਫਸੇ ਨੇ ਦਿਨਾਂ ਨੂੰ ਅਸੀਂ ਬਦਲ ਲਈ ਜਾਂ ਆਪਣਾ ਗੁੱਸਾ ਕਰ ਲਿਆ। ਹਾਂ ਹਾਂ ਅੱਛਾ ਭਾਈ ਥੋੜਾ ਪਿੰਡ ਦਾ ਨਕਸ਼ਾ ਹੋਰ ਥੋੜਾ ਦੱਸਿਆ ਜੀ। ਪਿੰਡ ਦੇ ਵਿੱਚ ਜਿੱਥੇ ਤੁਹਾਡੇ ਉਹ ਜਿਹੜੇ ਨੰਬਰਦਾਰ ਸਨ ਰਾਜਾ ਸਿੰਘ ਜਾਂ ਉਸ ਤੋਂ ਬਾਅਦ ਜਿਹੜੇ ਬਾਅਦ ਚ ਨੰਬਰਦਾਰ ਹੋਣਗੇ ਕੋਈ ਐਸਾ ਤਕੀਆ ਜਾਂ ਐਸੀ ਕੋਈ ਜਗ੍ਹਾ ਜਿੱਥੇ ਬਹਿ ਕੇ ਫੈਸਲਾ ਕਰਦੇ ਹੋ ਕਿਉਂਕਿ ਉਹ ਬਣਾਏ ਹੁੰਦੇ ਹਨ ਉਹ ਜਗ੍ਹਾ ਚਬੂਤਰੇ ਇਹ ਸਾਹਮਣੇ ਜਗ੍ਹਾ ਹੈ ਕੋ ਮੱਝੇ ਲਗਾ ਸਾਹਮਣੇ? ਸਾਹਮਣਾ ਉਹ ਅੱਛਾ ਅੱਛਾ ਉਹ ਮਾਇਆ ਵਾ ਨਹੀਂ ਝੰਡਾ ਨਹੀਂ ਉਹ ਫਿਰ ਕੀ ਆਵਾਜ਼ ਨਾ ਕੁੜੀ ਆਵਾ ਐਸੀ ਜਿਹਾ ਉੱਥੋਂ ਲੈ ਅੱਛਾ ਅੱਛਾ ਸਾਹਮਣੇ ਬਾਜ਼ਾਰ ਵਿੱਚ ਠੀਕ ਹੋ ਉੱਥੋਂ ਲੈ ਕੇ ਹਾਂਜੀ ਤੇ ਉਹ ਆਇਆ ਗੇਰ ਸੀ ਘਰ ਤੇ ਡੇਰੇ ਪਿਆ ਸੀ ਅੱਗੇ ਵੇਲੇ ਹੁੰਦੀ ਅੱਛਾ ਅੱਛਾ ਇਹ ਦਾਇਰਾ ਸੀ ਆਹ ਅੱਛਾ ਅੱਛਾ ਸਾਡਿਆਂ ਬਲੇਰਿਆਂ ਹਾਂ ਹਾਂ ਉਦੋਂ ਪੱਕੀ ਬੈਠਕ ਇਹ ਪਿੰਡ ਚ ਹੁੰਦੇ ਜਾਂ ਖਤਰੀਆਂ ਦਾ ਮਕਾਨ ਹੁੰਦਾ ਸਨ ਮੁਕਾ ਸਾਹਿਬ ਕੱਚੇ ਸਨ ਜਾਂ ਮਸਜਿਦ ਪੱਕੀ ਸੀ ਤੇ ਜਾਂ ਗੁਰਦੁਆਰਾ ਪੱਕਾ ਸੀ ਬਸ ਇੱਕ ਬੈਠਕ ਇੱਕ ਮਸਜਿਦ ਇੱਕ ਗੁਰਦੁਆਰਾ ਸਾਹਿਬ ਤਿੰਨ ਚੀਜ਼ਾਂ ਬਾਕੀ ਸਾਹਿਬ ਸਾਰਾ ਪਿੰਡ ਕੱਚਾ ਅੱਛਾ ਅੱਛਾ ਆ ਮਸਜਿਦ ਦਾ ਬਣੀ ਹੈ ਜੀ। ਜਿਹਨੇ ਬਾਅਦ ਚ ਬਾਦੀ ਜਿਵੇਂ ਵਾਦੀ ਕੀ ਵੀ ਦੂਸਰੀ ਮਸਜਿਦ ਹੋ ਗਈ ਜਾ। ਪਹਿਲੀ ਕਨਫਰਮ ਹੋਇਆ ਜਿਹੜੀ ਮਸਜਿਦ ਵੀ ਗੁਰਦੁਆਰਾ ਸਾਹਿਬ ਵੀ ਨਜ਼ਦੀਕ ਸੀ ਹਾਂਜੀ ਅੱਛਾ ਅੱਛਾ ਹੋਰ ਤੇ ਭਾਜੀ ਪਿੰਡ ਦੇ ਵਿੱਚ ਕੋਈ ਖੂਹਾਂ ਪਾਣੀ ਵਾਲੀ ਜਿਵੇਂ ਤੁਸੀਂ ਅੱਗੇ ਦੱਸਿਆ ਬਾਹਰ ਵਾਲੇ ਦੱਸਦੇ ਪਿੰਡ ਦੇ ਵਿੱਚ ਕੋਈ ਹੈ ਸੀ ਗੁਰਦੁਆਰਾ ਤੋਂ ਇਲਾਵਾ ਹੋਰ ਵੀ ਕੋਈ ਪਾਣੀ ਵਾਲੀ ਇੱਥੇ ਸਾਹਮਣੇ ਘਰ ਵਿੱਚ ਰੰਗਾ ਘਰ ਅੱਛਾ ਅੱਛਾ ਇਹਦੇ ਵਿੱਚ ਸੀ ਕੋਈ ਟੱਕਰ ਤੋਂ ਸਾਹਮਣੇ ਉੱਥੇ ਵੀ ਸੀ ਗੁਰਦੁਆਰੇ ਦੇ ਵਿੱਚ ਵੀ ਖੁੱਲੀ ਸੀ ਹਾਂ ਹਾਂ ਦੋ ਹੋ ਗਏ ਤੇ ਮਸਜਿਦ ਮਸਜਿਦ ਦੇ ਵੀ ਸੀ ਹਾਂ, ਇੱਥੇ ਵੀ ਸੀ ਅੱਛਾ ਅੱਛਾ ਇਹ ਬੋੜ ਜਿਹਦੇ ਲੱਗੇ ਨਹੀਂ ਨਹੀਂ ਇੱਥੇ ਪਿੱਛੇ? ਗੁਰਦੁਆਰਾ ਬਣਿਆ ਹਾਂ ਜੀ ਸਮਝ ਆ ਗਿਆ ਆ ਪਿੱਛੇ ਤੇ ਮਸਜਿਦ ਬਣੀ ਅੱਛਾ ਅੱਛਾ ਸਹੀ ਹੈ ਸਹੀ ਤੇ ਭਾਈ ਜੀ ਕੋਈ ਛੱਪੜ ਵੀ ਉਦੋਂ ਪਾਣੀ ਪੂਣੀ ਵਾਸਤੇ ਅਕਸਰ ਰੱਖੇ ਹੁੰਦੇ ਮਿੱਟੀ ਮੁੱਟੀ ਕੱਢਣ ਹਰ ਪਿੰਡ ਚ ਹੁੰਦਾ ਬੜੇ ਕਿੱਥੇ ਇੱਕ ਉਸ ਪਾਸੇ ਸੀ ਪਿੰਡ ਦੀ ਚੜ੍ਹਦੀ ਸਾਈਡ ਇੱਕ ਇਸ ਪਾਸੇ ਸੀ ਪਿੰਡ ਦੇ ਲੰਮੇ ਸਾਈਡ ਵੀ ਇੱਕ ਆ ਬੜੀ ਜਾਣਾ ਸੀ ਇੱਕ ਦੋ ਕੇ ਤਾਬ ਸੀ ਸੋ ਪੈੜ ਜਾਂਦੇ ਅੱਛਾ ਅੱਛਾ ਬਸਤਾਨ ਸਹੀ ਦੇ ਸਹੀ ਕੋਲ। ਤੇ ਬਜ਼ੁਰਗੋ 47 ਤੋਂ ਪਹਿਲਾਂ ਵਾਲਾ ਕਬਰਸਤਾਨ ਹਜੇ ਵੀ ਉਹੀ ਅਜੇ ਵੀ ਹੋਈ ਤੇ ਜਿੱਥੇ ਸਿੱਖ ਮਰਦੇ ਸਨ ਇਹ ਵੀ ਆਪਣੇ ਸਾੜਦੇ ਨੂੰ ਸ਼ਮਸ਼ਾਨ ਘਾਟ ਦਾ ਪਤਾ ਹੀ ਉਹ ਆ ਮੜੀਆਂ। ਬੜੀਆਂ ਅੱਛਾ ਅੱਛਾ ਹੈਗੀਆਂ ਹਜੇ ਵੀ ਉਹ ਪਿੰਡ ਦੀ ਆ ਸਾਈਡ ਤੇ ਸਨ ਇਹ ਸਾਹਮਣੇ ਐਸੇ ਸਰ ਦੇ ਉੱਤੇ ਅੱਛਾ ਅੱਛਾ ਉਹ ਜਗ੍ਹਾ ਸਾਡੇ ਵਿੱਚ ਪਈ ਹੈ। ਅੱਛਾ ਅੱਛਾ ਭਾਜੀ ਕੋਈ ਜ਼ਮੀਨ ਦਾ ਤੁਹਾਨੂੰ ਪਤਾ ਵੀ ਕਿਹੜੇ ਸਰਦਾਰ ਜ਼ਿਆਦਾ ਸੀ ਸਿੱਖਾਂ ਵਿੱਚੋਂ ਵੀ ਤੇ ਮੁਸਲਮਾਨਾਂ ਵਿੱਚੋਂ ਇੱਥੇ ਜੀ ਅਸੀਂ ਹਾਂ 75 ਪੈ ਗਿਆ ਮਾਤਾ ਅੱਛਾ ਇਹ ਪੀਣਾ ਖਾਣਾ ਅੱਛਾ ਰੱਖ ਉਹ ਮੇਰੇ ਲਿਆ ਕੋਈ ਨਹੀਂ ਰੱਖ ਲੈਂਦੇ ਤੁਸੀਂ ਗੱਲ ਕਰੀਏ ਹਾਂਜੀ ਹਾਂਜੀ ਤੇ ਉਹ ਸਿੱਖਾਂ ਵਿੱਚੋਂ ਕਿਹਦੀ ਸੀ ਜ਼ਿਆਦਾ ਸਰਦਾਰਾਂ ਚੋਂ ਬਾਕੀ ਛੋਟੇ ਮਾਲਕ ਸਨ ਤੁਹਾਡੀ ਜ਼ਿਆਦਾ ਹਿਸਾਬ ਨਾਲ 75 ਛੋਟਾ ਮਾਰਾ ਜੀ। ਅੱਛਾ ਯਾਨੀ ਕਿ 20 ਕਿ 10 ਕਿ 15 ਹੋਵੇ ਵੀ ਦੱਸਣੀ ਚਾਹੀਦੀ ਹੈ ਨਹੀਂ ਮੈਂ ਕਦੋਂ ਆਣਾ ਮੈਂ ਨਹੀਂ ਦੱਸਦਾ ਪਿਆ ਜਿੱਪਰ ਕਿੱਲੇ ਆਪਣਾ ਅਸੀਂ ਮਾਲਕ ਸਾਹਿਬ ਦੇ ਸਰਦਾਰਾਂ ਚ ਕਿੰਨੇ ਸਨ ਆਪਣਾ ਉਹਨਾਂ ਦੀ ਕਿੰਨੀ ਸੀ ਉਹਨਾਂ ਦੇ ਕਿਹੜਾ ਕਿਹੜਾ ਘਰ ਮਾਲਕ ਸੀ ਉਹਨੂੰ ਕਿਹੜਾ ਭੁਲੇਖਾ ਤੈਨੂੰ ਉਹ ਭੁਲੇਖਾ ਨਹੀਂ ਮੈਨੂੰ ਉਹ ਕੱਲੇ ਕੱਲੇ ਇੱਕ ਇੱਕ ਦੋ ਦੋ ਹਨ ਤੇ ਸਾਡੇ ਦਾਦੇ ਦੀ 75 ਪਹਿਲੀਆਂ ਸੀ ਉਹ ਅੱਗੋਂ ਮਰਬਾ ਹੋਣੀ ਸੌ ਭਰਾਵਾਂ ਨੂੰ ਸਹੀ ਹੋ ਗਿਆ ਆਪਾਂ ਨੇ ਲਿਆ ਮਾਰਾ ਦਵਾਈ ਨਾ ਮੂੰਹ ਸੁੱਕ ਗਿਆ ਅੱਛਾ ਅੱਛਾ ਤੇ ਤੁਹਾਡੇ ਜਿਹੜੇ ਜਿਵੇਂ ਤੁਸੀਂ ਅੱਗੇ ਦੱਸਿਆ ਕਿ ਤੁਹਾਡਾ ਦਾਦਾ ਕਿ ਤੁਸੀਂ ਬੁੱਢਾ ਖਾਨ ਦੱਸਿਆ ਨਾ ਮੁਸਲਮਾਨ ਹੋਇਆ ਜਿਹੜਾ ਬੁੱਢੇ ਤੇ ਤੋਂ ਉਹਦੇ ਦੂਸਰੇ ਭਰਾ ਇੱਕ ਕਿਹੜਾ ਸੀ ਜਿਹੜਾ ਉਧਰ ਗਏ ਹੋਰ ਰਿਸ਼ਤੇਦਾਰ ਕਿਹੜੇ ਸਨ ਆਪਣੇ ਪਿੱਛੋਂ ਜਿਹੜੇ ਲੜੀ ਚ ਚੱਲਦੇ ਆ ਅਸਾਂ ਉੱਥੇ ਸੁਣਿਆ ਮੁਸਲਮਾਨ ਦਾ ਉਹ ਦੋ ਗਿਆ ਨਹੀਂ ਸੁਣਿਆ ਅੱਛਾ ਨਹੀਂ ਨਹੀਂ। ਭਾਈ ਉਹ ਤੇ ਗੱਲ ਕਰਨ ਦਾ ਮਕਸਦ ਇਹ ਵੇ ਇੱਕ ਕਿ ਬੁੱਢੇ ਖਾਂ ਸੀ ਨਾ। ਦੇ ਭਰਾ ਵੀ ਤੇ ਸਾਰੀ ਗੱਲ ਕੋਈ ਹੁਣ ਬੁੱਢੇ ਟਿੱਲੂ ਦੇ ਭਰਾ ਵੀ ਤੇ ਆ ਸਨ ਹੁਣ ਆਈ ਸਾਨੂੰ ਸਾਨੂੰ ਉਹਦਾ ਨਹੀਂ ਵੇਖ ਨਹੀਂ ਉਂਝ ਹੈ ਸਨ ਹੋਰ ਵੀ ਜਿਹੜੇ ਗਏ ਇੰਡੀਆ ਮੈਂ ਹੋਰ ਵੀ ਸਨ ਅੱਛਾ ਅੱਛਾ ਹਾਂ ਸਹੀ ਹੈ ਹੁਣ ਸਾਡਾ ਪਿਛਲਾ ਪਿੰਡ ਜਿਹੜਾ ਵੇ ਉਹ ਮਾਝੇ ਸੇ ਸੁਰ ਸਿੰਘ ਚਪਾਲ ਅੱਛਾ ਅੱਛਾ ਪਹਿਲਾਂ ਦੱਸਿਆ ਨਾ ਰਾਜਾ ਦੱਸਿਆ ਸੀ ਅਸੀਂ ਪਿਛਲੇ ਰਾਜਾ ਕਰਨ ਦੀ ਲਾਤ ਆ ਰਾਜਾ ਉਹ ਤਾਂ ਕਰਨ ਬੜੀ ਲੰਮੀ ਚੌੜੀ ਹਿਸਟਰੀ ਉਹਨੂੰ ਨਾ ਛੇੜ ਅੱਛਾ ਅੱਛਾ ਮੈਂ ਵੀ ਉਹਨੂੰ ਵੀ ਦੇਖਦੀ ਜਾਣਾ ਵੀ ਉਹ ਵੀ ਉਹਨਾਂ ਦੇ ਨੇ ਇਹ ਟਿੱਲੂ ਸਾਰੇ ਰਾਜਾ ਕਰਨ ਦੀ ਲਾਤ ਆ ਸਹੀ ਸਮਝੇ ਨਹੀਂ ਚਲੋ ਕੰਪਲੀਟ ਕਰੋ ਪਾ 10 ਮਿੰਟ ਲੱਗਣੇ ਨੇ ਆਹੋ ਤੇ ਮੈਨੂੰ ਪਤਾ ਕਟੀਨੀ ਆ ਵਿੱਚੋਂ
ਅਜਨੀਆਂ ਵਿੱਚ ਗੱਲਾਂ ਕਰਨੇ ਆ, ਵਿੱਚ ਕਈ ਕਟੀਨੀਆਂ ਨੇ। ਅੱਛਾ ਖਾਸ ਵੀ ਰਹਿਣ ਨਹੀਂ ਦਿਆ ਦੇ। ਅੱਛਾ ਭਾਜੀ, ਰਹਿਣਗੇ ਤਾਂ ਬੇਫਿਕਰ ਹੋ ਸਬਰ ਹੋਤੇ ਕੰਮ ਜਿਹਦੇ ਪਿਆਰ ਮੁਹੱਬਤ ਵਾਲੇ ਰਹਿਣ ਦੇਣੀ ਸਾਰੀਆਂ। ਤੁਸੀਂ ਚੁੱਪ ਕਰੋ ਇੱਕ ਮਿੰਟ। ਅੱਛਾ ਭਾਜੀ, ਜਦੋਂ ਇੱਥੇ ਸਿੱਖ ਕੁਝ ਖੱਤਰੀਆਂ ਦੇ ਘਰ ਵੀ ਸਨ, ਆਹੋ ਮੁਸਲਮਾਨ ਵੀ ਸਨ। ਹਾਂਜੀ ਅੱਛਾ, ਵੱਡੇ ਕੀ ਦੱਸਦੇ ਕਿ ਵਰਤੋਂ ਭੱਜ ਕਿਵੇਂ ਦੀ ਸ਼ਾਦੀ ਵਿਆਹਾਂ ਤੇ ਆਉਣ ਜਾਣ ਹੈ? ਵਰਤੋਂ ਭੱਜਦੇ ਰਹਿੰਦੇ ਸੀ ਹਾਂਜੀ। ਸਿੱਖ ਕਈ ਜਿਹੜੇ ਹੁਣ ਸਾਡੇ ਨੂੰ ਖਾ ਦਿੰਦੇ ਹਨ, ਅੱਛਾ ਮੁਸਲਮਾਨ ਦੇ ਹਾਂ ਖਾਂਦੇ। ਅੱਛਾ ਅੱਛਾ। ਆਹ ਉਂਝ ਸ਼ਾਦੀ ਵਿਆਹਾਂ ਤੇ ਕੀ ਹੈ ਸੀ? ਬੁਲਾਣ ਜਾਣ ਜਾਨ ਨੰਦਰਾ ਭਾਜੀ ਹੈਗੀ ਸੀ। ਆਹ ਜਿਹੜੇ ਬਹੁਤਿਆਂ ਵਧਿਆ ਹੋਣਾ ਉਹ ਸੋਨਾ ਨੂੰ ਦੇਖਣ ਨਾ, ਕੋਈ ਜੋ ਕੋਈ ਬੱਕਰਾ ਸਤਾ ਦੇਖਣ ਨਾ, ਦੂਜੇ ਵੱਡਾ ਵੀ ਖਾ ਲੈਂਦੇ ਹਨ। ਕਿਉਂ ਕਿ ਜਿਸ ਨਹੀਂ ਨਾ ਧੀ ਸੀ ਬਸ ਆਦੀ ਉਹ ਤਾਂ ਸਾਰੇ ਦਾਦੇ ਸਰਾਏ ਜਾ ਕੇ ਅੱਛਾ ਅੱਛਾ। ਉਹਨੂੰ ਰੱਬ ਜ਼ੋਰ ਦਿੱਤਾ ਸੀ। ਤੇ ਭਾਜੀ ਜਦੋਂ ਉਹ ਕੁਰਬਾਨੀ ਆਉਂਦੀ ਸੀ, ਹਾਂਜੀ ਉੱਤੇ ਨਹੀਂ ਕਦੇ ਲੜਾਈ ਹੋਈ ਸੀ ਵੱਡੀ ਕੁਰਬਾਨੀ ਤੇ, ਯਾਨੀ ਗਾਂ ਕਰਨ ਤੋਂ ਜਾਂ ਕੋਈ ਉਹਨਾਂ ਦੀ ਪਾਉਂਦੇ ਸੀ ਜਦੋਂ? ਉਹਦੇ ਅੱਗੇ ਅੜੇ ਕੋਨੀ ਗੱਲ ਮੁੱਕਦੇ ਸਿਰਾ ਚੁਕਾ ਨਾ ਇਤਰਦਾ ਪਾ ਤੇ ਦੱਖਣ ਦੀ ਵੀ ਕੋਨੀ ਆਈ। ਅੱਛਾ, ਡੱਕਣ ਨਹੀਂ ਆਇਆ ਕੋਈ। ਤੇ ਜਿਹੜੇ ਉਹਨਾਂ ਦੇ ਜਦੋਂ ਆਉਂਦੇ ਸੀ ਆਪਣੇ ਸਿੱਖਾਂ ਦੇ ਵੀ ਤਿਉਹਾਰ ਹੁੰਦੇ ਨੇ, ਜਿਵੇਂ ਲੋਹੜੀ ਹੋ ਗਈ ਹੋਰ ਵੀ, ਫਿਰ ਮੁਸਲਮਾਨ ਦੇ ਸਾਨੂੰ ਦਬਾ ਦਿੰਦੇ ਆ ਤੁਸੀਂ ਨਾ ਕਰੋ ਸਾਰੇ। ਨਹੀਂ ਉਹ ਲਾਮੇ ਕਰਕੇ ਕਰ ਲੈਂਦੇ ਹਨ। ਅੱਛਾ ਅੱਛਾ। ਯਾਨੀ ਮੁਸਲਮਾਨ ਵੀ ਉਹਨੂੰ ਤੰਗ ਨਹੀਂ ਕਰਦੇ? ਸਹੀ ਕਰਦੇ ਸਨ, ਕਰਦੇ ਹਾਂ ਉਹਲੇ ਕਰ ਲੈਂਦੇ ਹਨ। ਨਹੀਂ ਇੰਜ ਦੀ ਨਫ਼ਰਤ ਵਾਲੀ ਗੱਲ ਨਹੀਂ ਉਹ ਜਾਣੀ ਜੇ ਤੂੰ ਆਹ ਕਰਦੇ ਸਨ। ਔਰ ਅਮਨ ਉਹਨੂੰ ਦੱਸਣਾ ਪਿਆ, ਤੂੰ ਆਖਣਾ ਅਮਨ ਤਰੀਕੇ ਨਾਲ ਕਰਦੇ ਸਨ ਜੀ, ਸਾਰੇ ਹੀ ਆਪਣੇ ਆਪਣੇ ਮਜ਼ਹਬੀ ਤੌਰ ਤੇ ਕਰਦੇ ਹਨ ਜੀ। ਹੁਣ ਦੱਸੋ ਜਾ ਦੁਬਾਰਾ ਫਿਰ ਦੱਸਣਾ ਮੁਹੱਬਤ ਵਾਲੀਆਂ ਕਰ, ਤੂੰ ਨਫ਼ਰਤ ਵਾਲੀਆਂ ਵਿੱਚ ਕਰਨਾ ਤੇ ਹੋਰ ਮੈਂ ਤੁਹਾਨੂੰ ਝੂਠ ਮਾਰੀ ਜਾਵਾਂ? ਮਾਰਨੇ ਵੀ ਪੈ ਉਹ ਜਾਂਦੇ ਯਾਰ ਨਹੀਂ, ਮਾਰੀ ਓਰੀਜਨਲ ਦੱਸਣ ਦੇ ਕੋਈ ਨਹੀਂ ਕੋਈ ਮਾਰੀ ਆਉਣਾ ਨਹੀਂ। ਉਹ ਗੱਲ ਇਹ ਕਰਦੇ ਨੇ ਕਿ ਵੀ ਅਸੀਂ ਕੁਰਬਾਨੀ ਕਰਦੇ ਸਨ ਤੇ ਉਹ ਵੀ ਕਰਨ ਦਿੰਦੇ ਸਨ। ਅਗਰ ਉਹ ਲੋਹੜੀ ਮਨਾਉਂਦੇ ਸਨ ਤੇ ਅਸੀਂ ਆਖਾਂ ਕਿ ਵੀ ਉਹ ਵੀ ਆਪਣੀ ਮਨਾਉਂਦੇ ਸਨ, ਹੱਸਦੇ ਖੇਡਦੇ ਸਨ। ਕੋਈ ਆਪਣੀ ਮਜ਼ਹਬੀ ਬਸ ਪਿਆਰ ਮੁਹੱਬਤ ਇਹੀ ਕਰਨਾ ਪਿਆ, ਹੋਰ ਮੈਂ ਕੀ ਕਰਾਂ? ਉਹਦਾ ਗੁਨਾ ਇਹਨਾਂ ਉਹਲੇ ਕਰ ਲੈਂਦੇ ਕਿਉਂ ਹਨ, ਭਾਂ ਇਹ ਝਟਕਾ ਨਹੀਂ ਕਰ ਦਿੰਦੇ। ਸਹੀ, ਅਗਰ ਉਹ ਕਰਦੇ ਮੈਂ ਤਾਂ ਉਹ ਅੰਦਰ ਆਪਣੇ ਕਰ ਲੈਂਦੇ ਹੋਣਗੇ। ਉਹ ਖਾਤੇ ਦੇਰ ਤੇ ਕਰ ਲੈ ਯਾਨੀ ਕੋਈ ਮਜ਼ਹਬੀ ਨਫ਼ਰਤ ਇੱਕ ਦੂਸਰੇ ਤੋਂ ਕੋਈ ਨਹੀਂ ਸੀ, ਨਾ ਉਹਨਾਂ ਨੂੰ ਮੁਸਲਮਾਨਾਂ ਨੂੰ ਮੁਸਲਮਾਨ ਨਹੀਂ। ਅੱਛਾ ਅੱਛਾ। ਉਹ ਪਿੰਡਾਂ ਚ ਬੜਾ ਮਾੜਾ ਸੰਗੇ ਹੂਰੋ ਦੀ ਭੇੜੋ ਭੇੜੀ ਹੁੰਦੇ। ਉਹ ਤਾਂ ਭਾਜੀ ਹੁਣ ਵੀ ਘਰਾਂ ਚ ਹੋ ਜਾਂਦੇ, ਇੱਕ ਘਰ ਦੇ ਵਿੱਚ ਦੋਵਾਂ ਭਰਾਵਾਂ ਦੇ ਹੋ ਜਾਂਦੇ ਕੰਮ ਮਸਲਾ। ਹਾਂਜੀ ਸਹੀ। ਤੇ ਭਾਜੀ ਉਂਝ ਕੋਈ ਆਪਣਾ ਜਿਹੜਾ ਇਹ ਸ਼ਰਮੋ ਹਿਆ ਕਿਵੇਂ ਦੇ, ਕੋਈ ਐਵੇਂ ਦੀ ਗੱਲ ਸੁਣਾਓ ਕਿ ਬਜ਼ੁਰਗਾਂ ਦੱਸੀ ਹੋਏ ਕਿ ਧੀਆਂ ਭੈਣਾਂ ਦਾ ਹਿਆ ਕਿਵੇਂ ਦਾ, ਸ਼ਾਦੀਆਂ ਵਿਆਹਾਂ ਤੇ? ਸ਼ਰਮੋ ਯਾਦ ਦੀ ਇਹ ਹਾਂਜੀ ਕਿ ਕਤਲ ਵੀ ਹੋਇਆ ਨਾ ਜਿਹੜੇ ਪਿੰਡ ਦੇ ਵਿੱਚ ਘਰ ਸਿੱਖਾਂ ਟੁੱਟ ਗਿਆ ਨਾ, ਮੁਸਲਮਾਨ ਆ ਗਿਆ, ਉਹਨਾਂ ਮਾਫ ਕਰ ਦਿੱਤਾ। ਮੈਂ ਕਿਹਾ ਜਾਓ ਧੀ ਭੈਣੀਆਂ ਚਲੇ ਗਈ ਜਾ ਕੇ ਉਹ ਕਹਿੰਦਾ ਵੀ ਸਾਨੂੰ ਅੱਲਾਹ ਵਾਸਤੇ ਮਾਫੀ ਆ। ਜਾਓ ਜਾਂ ਨਹੀਂ ਆਇਆ ਉਹ ਜਾ ਕੇ ਧੀ ਦਾ ਕੱਪੜਾ ਪਾਇਆ ਸੀ, ਉਹਦਾ ਫਿਰ ਕਰਦੇ ਹਨ ਭਾਵੇਂ ਕੁਛ ਰਹਿੰਦੇ ਹਨ ਤੇ ਭਾਵੇਂ ਨਹੀਂ ਰਹਿੰਦੇ। ਇਹਨਾਂ ਧੀ ਦਾ ਯਾਨੀ ਕਿ ਇੰਨੀ ਧੀ ਦੀ ਭਾਜੀ ਇੱਜ਼ਤ ਸੀ ਜਿਹੜੀ ਭਾਰੀ ਦਾ। ਅੱਛਾ ਭਾਈ, ਉਹ ਹੁਣ ਵੀ ਅਸੀਂ ਸਾਡੇ ਵੇਖਣ ਦੇ ਵਿੱਚ ਵੀ ਹੁਣ 15-20 ਸਾਲ ਪਿੱਛੇ ਲੈ ਜਾਓ ਕਿ ਜਦੋਂ ਕਿਸੇ ਦੀ ਸ਼ਾਦੀ ਹੁੰਦੀ ਸੀ, ਭਾਵੇਂ ਉਹ ਕਿਉਂਕਿ ਹੁਣ ਤਾਂ ਅਸੀਂ ਮੁਸਲਮਾਨ ਵੀ ਨੇ ਪਿਆ ਨਾ, ਸਿੱਖਾਂ ਦੇ ਵੇਖੇ ਕੋਈ ਨਹੀਂ, ਮੁਸਲਮਾਨ ਰਹਿੰਦੇ ਦੀਨਦਾਰ ਹੋ ਗਏ, ਮੋਚੀ ਹੋ ਗਏ, ਯਾਨੀ ਮਾੜਾ ਘਰ ਕੋਈ ਮਾੜਾ ਘਰ ਧੀ ਦੀ ਸ਼ਾਦੀ ਹੁੰਦੀ ਸੀ ਨਾ, ਅਸੀਂ ਵੇਖਦੇ ਰਹੇ ਕਿ ਤਗੜੇ ਜਿਹੜਾ 20 ਮੱਝਾਂ ਜਾਂ 10 ਮੱਝਾਂ ਦੁੱਧ ਚੋ ਕੇ ਸਾਰਾ ਉਦੋਂ ਕਿਵੇਂ ਦਾ ਹੈ ਸੀ ਕਿ ਕਿਸੇ ਸਿੱਖ ਦੀ ਸ਼ਾਦੀ ਬੇਟੀ ਦੀ ਹੁੰਦੀ ਸੀ ਜਾਂ ਮੁਸਲਮਾਨ ਦੀ ਸ਼ਾਦੀ? ਉਦੋਂ ਭਾਂਡੇ ਦੁੱਧ ਪਾਉਂਦੇ ਨੇ ਸਨ, ਘਲਦੇ ਹੁੰਦੇ ਹਨ, ਕੋਈ ਸਿੱਖ ਹੈ ਕੋਈ ਮੁਸਲਮਾਨ ਸਾਰੇ ਵੱਧਾ। ਅੱਛਾ ਅੱਛਾ। ਯਾਨੀ ਕਿਸੇ ਦੀ ਸ਼ਾਦੀ ਹੁੰਦੀ ਸੀ ਤੇ ਦੁੱਧ ਕੀ ਤੇ ਬਾਲਣ ਵਗੈਰਾ ਮਾੜਿਆਂ ਨੂੰ ਦਿੰਦੇ ਹੈ ਐਵੇਂ ਚੀਜ਼ਾਂ ਹੈ? ਹਾਂਜੀ ਨਹੀਂ ਠੀਕ ਤੇ ਮੁੱਢੋਂ ਲੱਗ। ਅੱਛਾ ਭਾਜੀ, ਨਹੀਂ ਕੋਈ ਨਹੀਂ। ਅੱਛਾ ਬਿਲਕੁਲ। ਫਿਰ ਜਦੋਂ ਇਹ ਹੋਇਆ ਵੰਡ ਹੋਈ ਹੈ, ਫਿਰ ਜਦੋਂ ਜਾਣ ਲੱਗੇ ਇੱਥੋਂ ਸਿੱਖ ਜਾਣ ਲੱਗ ਪਏ, ਉਧਰੋਂ ਮੁਸਲਮਾਨ ਇੱਧਰ ਨੂੰ ਆਉਣ ਲੱਗ ਪਏ, ਹਾਂਜੀ, ਤੇ ਉਦੋਂ ਪਿੰਡ ਦਾ ਕੀ ਸੀ ਮਾਹੌਲ? ਇੱਥੇ ਪਿੰਡ ਦੇ ਆਪਣੇ ਸਰਦਾਰ ਜਿਹੜੇ ਨੇ ਕਿਵੇਂ ਨਿਕਲੇ ਨੇ? ਹੁਣ ਤੁਹਾਂ ਸੁਣਾਣੀ ਆਪਣੀ। ਉਹ ਤੁਹਾਨੂੰ ਦੱਸਿਆ ਅੱਛਾ ਪੀਰ ਵਾਲਾ ਬ੍ਰੇਕ ਲਾ ਦੇ ਲੱਗੇਗੀ, ਇੱਕ ਹੋਰ ਹੀ ਲੱਗਣੀ ਹੈ ਬਸ ਮੁੱਕਣ ਲੱਗੀ ਬਸ ਹੁਣ। ਉਹ ਕੱਟ ਕਰ ਦੇਗਾ ਨਾ ਡਿਟੇਲ ਦੇ ਵਿੱਚ ਕੱਟ ਹੋ ਜਾਏਗਾ। ਨਹੀਂ ਬਸ ਹੁਣ ਇਹ ਹੀ ਗੱਲਾਂ ਆਪਣੀਆਂ ਜਿਹੜੀਆਂ ਵੀ ਕਿਵੇਂ ਗਏ
ਕੀ ਮਾਹੌਲ ਸੀ ਉਸ ਟਾਈਮ? ਸਿਰਫ ਇਹੀ ਆਖਣਾ ਇੱਕ clear ਹੋਣਾ। ਪਿਆਰ ਮੁਹੱਬਤ ਵਾਲੀ ਗੱਲ ਮੈਸੇਜ ਹੈ, ਪਿਆਰ ਮੁਹੱਬਤ ਦਾ ਭਾਵ। ਉਹ ਚਾਚਾ ਪਿਆਰ ਮੁਹੱਬਤ ਦੀ ਜਾਇਦੀ ਹੋਰ ਮੈਂ ਕੀ ਹੈ ਤਾਂ ਨਾ। ਚਾਚਾ ਨਹੀਂ ਲੱਗਦਾ ਨਾ ਉਹ ਮੈਨੂੰ ਪਤਾ ਮੇਰਾ ਭਰਾ ਲੱਗਣਾ, ਉਹ ਚਾਚਾ ਨਾ ਆਖਾਂ ਤੇ ਹੋਰ ਕੀ ਆਖਾਂ। ਗੱਲ ਤੇ ਰਾਜ ਦੇ ਫਲਾਣਾ ਚਾਚਾ ਕੀ ਹੋ ਗਿਆ ਤੈਨੂੰ? ਅੱਛਾ ਇਹ ਵੇਖ ਕੇ ਵੀ ਉਹ ਚਾਚਾ ਇਕਬਾਲ ਲੱਗਦਾ ਸਾਡਾ। ਉਹ ਖੁਸ਼ ਹੋਣ ਕਿ ਸਾਡੇ ਉੱਤੇ ਮਤਲਬ ਫਲਾਣਾ ਜੀ ਮੈਸੇਜ ਕਰਦਾ ਪਿਆ। ਹਾਂ ਅਜ਼ਾਨ ਹੋਣ ਦੀ ਮੈਂ ਤੁਹਾਨੂੰ ਦੱਸਣਾ ਇੱਕ। ਸਾਡੀ ਮੰਝ ਵਾਲੀ ਬਰਾਦਰੀ ਜਿੰਨੀ ਵੀ ਹੈ ਨਾ, ਉਹਨੂੰ ਵੈਲਕਮ ਹੈ ਜੀ। ਜਿਹੜਾ ਕੋਈ ਸਾਨੂੰ ਮਿਲਣਾ ਚਾਹੀਏ, ਸਾਡੇ ਦੋਵੇਂ ਢਿੱਲੋਂ ਸਾਹਿਬ ਮੇਰੀ ਗੱਲ ਸੁਣੋ, ਫੜ ਮੇਰੀ ਤੇ ਗੱਲ ਸੁਣੋ, ਠੀਕ ਹੋ ਗਿਆ। ਮੇਰੀ ਗੱਲ ਸੁਣੋ। ਜਿੰਨਾ ਮਰਜ਼ੀ ਐਵੇਂ ਦੀਆਂ ਗੱਲਾਂ ਕਰੀ ਜਾਣਾ, ਜਿਹੜੇ ਇੰਨੇ ਵੱਢ ਢੋਕੇ ਉਹ ਵੀ ਤਾਂ ਕਿਸੇ ਨੇ ਮਾਰਿਆ ਨਾ, ਕੋਈ ਸਾਰਿਆਂ ਨੂੰ ਪਤਾ ਹੋਈ ਹੈ। ਲੇਕਿਨ ਅਸੀਂ ਜਿੰਨਾ ਵੀ ਵੇਖਿਆ ਨਾ, ਜਿੰਨੇ ਵੀ ਇੰਟਰਵਿਊ ਕੀਤੇ ਹੁਣ ਤੱਕ, ਬਹੁਤ ਜ਼ਿਆਦਾ ਕਰ ਲੈਣੇ ਇੰਟਰਵਿਊ। ਪਿੰਡ ਦੇ ਜਿੱਥੇ ਰਹਿੰਦੇ ਸੀ ਪਿੰਡ ਵਾਲੇ ਕਿਸੇ ਨੇ ਮਾਰਿਆ। ਲਾਮ ਦੇ ਜਿਹੜੇ ਦੂਰੋਂ ਲੁੱਟਣ ਫਿਰਨ ਵਾਲੇ ਇੰਜੀ ਉਧਰ ਵੀ ਇੰਜੀ ਹੁੰਦਾ ਰਿਹਾ, ਦੂਰ ਦੂਰ ਆਣ ਕੇ ਇੱਕ ਦੂਸਰੇ ਨੂੰ ਮਾਰਦੇ ਹਨ, ਲੁੱਟਦੇ ਹਨ। ਪਿੰਡ ਵਾਲੇ ਕਿਸੇ ਨੇ ਕੁਝ ਨਹੀਂ ਕੀਤਾ। ਬਾਇਜ਼ਤ ਗਏ ਨੇ। ਹਾਂ। ਉਹਨਾਂ ਨੂੰ ਬਾਇਜ਼ਤ ਛੱਡਿਆ। ਲਾਮੋ ਫਿਰ ਜਿਹੜੇ ਜੀ ਕਰਦੇ ਨੇ ਛੋਟੇ ਛੋਟੇ ਨੇ ਬਾਇਜ਼ਤ ਗਏ। ਆ ਜਾਂਦੇ ਰਾਹ ਦੇ ਵਿੱਚ ਕੁਝ ਹੋ ਗਿਆ ਤੇ ਉਹਦੇ ਵਿੱਚ ਪਿੰਡ ਦਾ ਤੋੜ ਬਾਇਜ਼ਤ। ਤੋੜ ਭਾਗ ਹੈ। ਅੱਛਾ ਹੁਣ ਆਪਾਂ ਕਰਨਾ ਸਟਾਰਟ। ਅੱਛਾ ਬਜ਼ੁਰਗੋ ਥੋੜੇ ਚੁੱਪ ਕਰਿਆ ਜਾਣ ਭਾਈ। ਇਹ ਜਦੋਂ ਫਿਰ ਨਿਕਲੇ ਤੁਹਾਡੇ ਪਿੰਡ ਦੇ ਸਰਦਾਰ, ਹਾਂਜੀ ਇਹ ਕਿਵੇਂ ਨਿਕਲੇ ਪਿੰਡੋਂ, ਨਾ ਕੀ ਕੁਝ ਲਿਆ ਤੇ ਮਿਲ ਕੇ ਨਿਕਲੇ, ਕੀ ਹਾਲਾਤ ਸਨ ਉਸ ਟਾਈਮ ਥੋੜੇ ਕੁਝ ਦੱਸੋ ਪਿੰਡ ਦੇ। ਲੋਕੀ ਪਤਾ ਹੀ ਕਿ ਚੀਜ਼ ਦੇ ਵੀ ਜਾਂਦੇ, ਮੇਰਾ ਆਰਾਮ ਆ ਗਿਆ। ਹਾਂ ਵੀ ਉਹਨਾਂ ਨੇ ਅਸੀਂ ਆ ਜਾਣਾ ਸ਼ਾਇਦ। ਕਈ ਉਹ ਵੀ ਨੇ ਹੂੰ ਜਿਹਨਾਂ ਭੈਣ ਤੇ ਕੋਈ ਨਹੀਂ ਪੱਤ ਗਏ, ਹੂੰ ਦਿੱਤੀ ਹੈ ਕੋਈ ਨੇ ਅੱਛਾ ਮੁਕਾ ਕੰਮ ਤੁਹਾਨੂੰ ਕੋਈ ਸੁਣਾਈ। ਇਹ ਬਸ ਸਾਰੇ ਸਾਡੇ ਘਰ ਆ ਗਿਆ ਸਨ। ਪਿਓ ਸਾਡੇ ਨੂੰ ਆ ਕੇ ਬਸਾਨਾ ਜਿਵੇਂ ਤੇਰੀ ਤਕਬੀਰ ਪਾ ਦਾ, ਸਾਨੂੰ ਆ ਚੂੜਿਆਂ ਚ ਪੈਣਾ ਨਾ ਬਣਾਈ ਪਿਆ। ਤੇਰੀਆਂ ਨਹੀਂ ਧੀਆਂ ਭੈਣਾਂ ਨੇ ਉਹ ਆਖਿਆ ਜਾਓ, ਮੇਰਾ ਰੋੜਾ ਹੀ ਬਾਹਰ ਮੁੱਕ ਗਿਆ। ਉਹ ਵੀ ਰੋਣ ਖੂਨ ਪੇ ਤੇ ਇੱਕ ਸੀ ਹਾਂਜੀ ਉਹਦਾ ਕਿਹਾ ਸਾਡੇ ਤੋਂ ਠੇਰ ਨਾ ਪਹੁੰਚੇ ਜੀ, ਮੇਰੀ ਨਹੀਂ ਧੀਆਂ ਭੈਣਾਂ ਨੇ ਤੇ ਮੇਰਾ ਤਾਂ ਵੈਰ ਮੁੱਕ ਗਿਆ। ਨਾ ਤੁਹਾਂ ਮੱਥੇ ਲੱਗਣਾ ਨਾ ਮੈਂ ਤੁਹਾਡੇ ਲੱਗਣਾ। ਫਿਰ ਆਪ ਗਏ ਲੈ ਕੇ ਨਾਲ, ਫਿਰ ਆਪ ਨਾਲ ਲੈ ਭਾਜ ਵੀ ਲਾਮੋ ਚਮੋ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਆਪ ਛੱਡਣਗੇ। ਹਾਂਜੀ ਅੱਛਾ ਤੋੜ ਕੈਂਪ ਕਿਹੜੇ ਚ ਬਲਾ ਗਏ ਸਨ ਇੱਧਰ ਚੁੜਕਾਣੇ? ਮੈਂ ਦੁਕਾਨਾ ਗਿਆ ਝੋੜਕਾਂ ਨੇ। ਸੱਚੇ ਸੌਦੇ? ਸੱਚਾ ਸੌਦਾ ਦੀ ਦੁਕਾਨਾ ਇੱਕ ਅੱਛਾ ਅੱਛਾ ਉੱਥੇ ਗਿਆ ਸਾਂ। ਇੱਕ ਵੱਡਾ ਭਰਾ ਗਿਆ ਸਨ ਹੂੰ ਤੇ ਕਾਪ ਗਿਆ ਹਨ ਤੇ ਨਾਲ 2-4 ਕੋਲ ਜੀ ਸੂਸਿਆਂ ਨਾਲ ਲੈ ਗਿਆ ਹਨ। ਅੱਛਾ ਅੱਛਾ ਸੂਸਿਆਂ ਦੀ ਆਪਣੀ ਵੀ ਬੜੀ ਸੀ ਅੱਲਾ ਕੀਤਾ। ਐਨ ਟਾਈਮ ਤੇ ਆਣ ਕੇ ਕੋਈ ਐਵੇਂ ਦਾ ਘਰ ਕਹਿੰਦਾ ਹੋਏਗਾ ਜਿਹੜਾ ਅਸੀਂ ਮੁਸਲਮਾਨ ਹੋਣਾ, ਜਿਵੇਂ ਤੁਸੀਂ ਕਿਤੇ ਇੱਕ ਬੀਬੀ ਆਂਦੀ ਸੀ ਉਹਨੂੰ ਪੁੱਛਿਆ ਤੁਹਾਡੇ ਵੱਡੇ ਕਹਿਣੇ ਕਿ ਤੁਸੀਂ ਮੁਸਲਮਾਨ ਹੋਣਾ ਠੀਕ ਨਹੀਂ ਹੋਣਾ ਤਾਂ ਵੀ ਜਾ ਸਕਦੇ ਜਿਵੇਂ ਮਰਜ਼ੀ, ਇੰਜ ਹੋਰ ਹੈ ਸੀ ਕੋਈ? ਇੱਕ ਹੋਇਆ ਸੀ ਅੱਛਾ ਉਹ ਤਰਖਾਨ ਸੀ, ਸਿੱਖ ਤਰਖਾਨ ਸੀ? ਹਾਂਜੀ ਉਹਦਾ ਨਾਮ ਸੀ ਪਿਆਰਾ ਸਿੰਘ। ਅੱਛਾ ਉਹਨੂੰ ਆਖਣਾ ਕਲਮਾ ਪੜ੍ਹ ਲਾ ਜਾਂ ਤੁਰ ਜਾ। ਹੂੰ ਉਹਦਾ ਕਿਹਾ ਸਵੇਰੇ ਦੱਸਾਂਗਾ। ਅੱਛਾ ਉਹ ਰਾਤ ਨੂੰ ਇਸ ਨਾਲ ਆਪਣਾ ਬੇਦੀ ਉਹ ਨਫਾ ਲੈ ਕੇ ਸਵੇਰ ਨੂੰ ਮਰ ਗਿਆ। ਨਾਜ਼ਰੀਨ ਬਜ਼ੁਰਗਾਂ ਦੀ ਸਾਰੀ ਤੁਸੀਂ ਗੱਲਬਾਤ ਜਿਹੜੀ ਸੁਣੀ, ਪਿਆਰ ਮੁਹੱਬਤ ਦੀਆਂ ਗੱਲਾਂ, ਉਹਨਾਂ ਜਿਵੇਂ ਦੱਸਿਆ ਕਿ ਇੱਥੇ ਜਦੋਂ ਜਾਣ ਲੱਗੇ ਨੇ ਇਹਨਾਂ ਦੇ ਵੱਡਿਆਂ ਦਾ, ਹੁਣ ਤੁਸੀਂ ਮੈਨੂੰ ਬੋਲ ਲੈਂਦੇ ਹੋ ਮਿਕਸ ਫੇਰ ਹੋਈ ਜਾਣੀਆਂ ਗੱਲਾਂ। ਠੀਕ ਹੋ ਗਿਆ। ਥੋੜਾ ਚੁੱਪ ਰਹੇ। ਨਾਜ਼ਰੀਨ ਤੁਸੀਂ ਬਜ਼ੁਰਗਾਂ ਦੀ ਸਾਰੀ ਗੱਲਬਾਤ ਜਿਹੜੀ ਸੁਣੀ ਪਿਆਰ ਮੁਹੱਬਤ ਦੀਆਂ, ਉਹ 47 ਤੋਂ ਪਹਿਲਾਂ ਜਿਵੇਂ ਸਿੱਖ ਮੁਸਲਮਾਨ ਹਿੰਦੂ ਖੱਤਰੀ ਸਾਰੇ ਧਰਮਾਂ ਦੇ ਲੋਕੀ ਵੱਸਦੇ ਹਨ, ਉਹ ਸਾਰੀਆਂ ਗੱਲਾਂ ਸੁਣੀਆਂ। ਇਹ ਦੱਸਿਆ ਇਹਨਾਂ ਜਿਵੇਂ ਵੀਡੀਓ ਦੇ ਵਿੱਚ ਕਿ ਸਾਡੇ ਵੱਡੇ ਇਹਨਾਂ ਦੇ ਜਿਹੜੇ ਵਡਕੇ ਨੇ ਉਹਨਾਂ ਦਾ ਤੇ ਦੂਸਰੇ ਜਿਹੜੇ ਢਿੱਲੂ ਸਿੱਖ ਸਨ, ਇਹ ਵੀ ਜਿਹੜੇ ਮੁਸਲਮਾਨ ਇਹ ਵੀ ਢਿੱਲੂ ਜਿਹੜੇ ਨੇ ਉਹ ਢਿੱਲੂ ਸਨ, ਜ਼ਾਤ ਇੱਕ ਹੀ ਸੀ ਤੇ ਉਹਨਾਂ ਨਾਲ ਹਜੇ ਕਿ ਦੁਸ਼ਮਣੀ ਵੀ ਸੀ, ਆਪਸ 'ਚ ਕੋਈ ਗੁੱਸਾ ਵੀ ਸੀ। ਲੇਕਿਨ ਜਦੋਂ ਜਾਣ ਲੱਗੇ ਉਹਨਾਂ ਨੇ ਖੁਦ ਕਿਹਾ ਕਿ ਭਾ ਇਹਨਾਂ ਦੇ ਵੱਡਿਆਂ ਕੋਲ ਆਣ ਕੇ ਕਿ ਭਾ ਮਾਰਨਾ ਸਾਨੂੰ ਆਪ ਮਾਰ ਲਓ, ਆ ਸਾਡੀਆਂ ਧੀਆਂ ਤੁਹਾਡੀਆਂ ਧੀਆਂ ਹੈ ਜਿਵੇਂ ਭਾ ਰਹੀ ਉਹ ਗੱਲ ਸੁਣਾਉਂਦੇ ਇਹਨਾਂ ਦੀ ਅੱਖਾਂ ਵਿੱਚ ਵਿਆਸ ਹੋਇਆ ਜੰਮਪਲ ਬਾਅਦ ਦੀ ਹੈ। ਉਹਦੇ ਬਾਵਜੂਦ ਇੰਨਾ ਪਿਆਰ ਮੁਹੱਬਤ ਸੀ ਕਿ ਇਹਨਾਂ ਦੀ ਅੱਖਾਂ ਜਿਹੜੀਆਂ ਭਰ ਆਈਆਂ, ਤੁਸੀਂ ਵੇਖਿਆ ਸਾਰਾ ਵੀਡੀਓ 'ਚ ਕਿ ਜਦੋਂ ਚੱਲੇ ਸਨ ਉਹਨਾਂ ਨੇ ਆਣ ਕੇ ਇਹਨਾਂ ਦੇ ਵੱਡਕਿਆਂ ਨੂੰ ਕਿਹਾ ਕਿ ਭਾ ਅਸੀਂ ਦੁਸ਼ਮਣ ਨਹੀਂ ਸੀ ਕਿ ਤੁਸੀਂ ਮਾਰਨਾ ਸਾਨੂੰ ਖੁਦ ਮਾਰ ਲਓ, ਸਾਡੀਆਂ ਧੀਆਂ ਨੂੰ ਖੁਦ ਹਲਾਲ ਕਰ ਲਓ, ਜਿਵੇਂ ਮਰਜ਼ੀ ਕਰ ਲਓ, ਲੇਕਿਨ ਸਾਨੂੰ ਚੂੜਿਆਂ ਕੋਲੋਂ ਕਮੀਆਂ ਕੋਲ ਨਾ ਮਰਵਾਇਆ ਜਾਏ। ਤੇ ਦੱਸਦੇ ਨੇ ਕਿ ਸਾਡੇ ਵੱਡੇ ਵੀ ਰੋਣ ਲੱਗ ਪਏ, ਅਸੀਂ ਦੁਸ਼ਮਣ ਨਹੀਂ ਸੀ ਆਪਸ 'ਚ, ਵੈਰ ਸੀ 100 ਹੋਏਗਾ ਵੱਧ ਘੱਟ ਜਿਵੇਂ ਵੀ ਹੋਏਗਾ। ਤੇ ਉਹਨੂੰ ਵੀ ਰੋਣ ਲੱਗ ਪਏ ਫਿਰ ਆਪ ਬਕਾਇਦਾ ਖੁਦ ਆਪ ਆਪਣੀ ਕਸਟਡੀ ਵਿੱਚ ਆਪ ਖੁਦ ਨਾਲ ਆਪਣੇ ਨਾਲ ਵੱਡਿਆਂ ਬੱਚਿਆਂ ਨੂੰ ਲੈ ਆਏ, ਖੁਦ ਗਏ ਹੋਣਗੇ, ਖੁਦ ਉਹਨਾਂ ਨੂੰ ਆਪਣੀ ਹਿਫਾਜ਼ਤ ਨਾਲ ਕੈਂਪ 'ਚ ਛੱਡ ਕੇ ਆਏ ਤੇ ਫਿਰ ਬਾਅਦ 'ਚ ਨਾਲ ਮਿਲਣ ਵੀ ਆਉਂਦੇ ਰਹੇ। ਸਾਰੇ ਦੁਸ਼ਮਣੀ ਸਾਰਾ ਕੁਝ ਭੁੱਲ ਗਏ। ਤੇ ਅਗਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਮੈਂਟ ਕਰਕੇ ਲਾਜ਼ਮੀ ਆਪਣੀ ਇਜ਼ਹਾਰ ਕਰਿਆ ਕਰੋ ਰਾਏ ਦਾ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਇਜਾਜ਼ਤ ਰੱਬ ਰੱਖਾ ਜੀ।